अस्सलाम वालेकुम जी नाज़रीन, टी टाइम में खुश आमदीद। मेरे नाल फैसल फरीद दानिशबास हो ओही ते यार सलाब ज़दगान नाज़रीन। कल एक बंदा मिलिया जिन्हों ईची बीची पता सी सारी कि कित्थों पानी तुरिया, किद्दां निज़ाम होया, किधरों किधरों आया। बहुत सारियां गल्लां मैनूं पता लगियां ने। ऐसे उस्ताद जी बिल्कुल लो पता कर एशिया जो है यार पानी कित्थों? एशिया ਹਾਂ ਅਸੀਂ ਤੇ ਯੂਰਪ ਚ ਬੈਠੇ ਸਲਾਬ ਆ ਗਿਆ ਭਾਈ, ਲੋਕੀ ਉਹਨਾਂ ਦੀ ਮਦਦ ਕਰਨ ਦੇ ਤੇ ਫੈਸਲ ਭਾਈ ਉੱਥੇ ਟੂਬ ਚੁੱਕ ਕੇ ਫੇਰਦੇ ਆ। क्यों ਕਹਿੰਦਾ ਮੈਂ ਨਹਾਉਣਾ ਆ। ਲੈ ਲਓ ਜੀ, ਬਹੁਤ ਕਸਮੇ ਮੈਂ ਦੁੱਖ ਵੀ ਹੋਇਆ, ਖੁਸ਼ੀ ਵੀ ਹੋਈ। ਉਹਨਾਂ ਨੇ ਕਿਹਾ ਜੀ ਜਿਹੜੇ ਲੋਕੀ, ਅੱਛਾ ਮੈਨੂੰ ਪਤਾ ਲੱਗਾ ਸੀ ਕਿ ਉੱਥੇ ਨਾ ਫਰਾਡੀਏ ਟੈਪ ਵੀ ਬਹੁਤ ਲੋਕੀ ਇਕੱਠੇ ਹੋਏ ਨੇ। ਯਾਨੀ ਸਲਾਬ ਜ਼ਦਗਾਨ ਇੱਕ ਜਗ੍ਹਾ ਤੇ ਸਲਾਬ ਆਇਆ ਨਾ ਜਿੱਥੇ ਵਾਕਈ ਮੁਤਾਸਰ ਹੋਏ ਨੇ ਲੋਕ। ਉਸ ਤੋਂ ਹੁਣ 10-10 15-15 ਕਿਲੋਮੀਟਰ ਦੂਰ ਵਾਲੇ ਜਿਹੜੇ ਇਲਾਕੇ ਨੇ ਨਾ, ਜਿਹੜੇ ਮੋਟਰਸਾਈਕਲ ਤੇ 5 ਮਿੰਟ ਦੇ ਬੰਦਾ ਉੱਥੇ ਪਹੁੰਚ ਜਾਂਦਾ, ਉਹ ਕਰੈਕਟਰ ਨਾ ਉੱਥੇ ਖੜੇ ਨੇ ਅਮਦਾਦ ਲੈਣ। ਹੁਣ ਤੂੰ ਇੱਥੋਂ ਗੱਡੀ ਭਰ ਕੇ ਲੈ ਗਿਆ, ਤੈਨੂੰ ਕੀ ਪਤਾ ਵੀ ਆ ਨਹੀਂ ਆ ਸਲਾਬ ਵਾਲਾ, ਉਹ ਵਿੱਚ ਹੀ ਰਲੇ ਨੇ 15-20 ਜਾਣੇ। ਰਸਤਿਆਂ 'ਚ ਗੱਡੀਆਂ ਰੋਕ ਲੈਂਦੇ ਨੇ ਅਮਦਾਦ ਵਾਲੀਆਂ। ऐसे ही उस्ताद जी ਠੀਕ ਆ ਜੀ। ਅੱਛਾ ਉਹ ਕਰਦੇ ਕੀ ਨੇ, ਸਵੇਰੇ ਆਉਂਦੇ ਨੇ ਉੱਥੇ ਖਲੋਤੇ ਰਹਿੰਦੇ, ਤੂੰ ਰਾਸ਼ਨ ਫੜਾਇਆ, ਥੈਲਾ ਫੜਿਆ, ਬੱਸ 'ਚ ਬੈਠੇ, ਐਵੇਂ ਹੀ ਹਰੀਪੁਰ ਨਿਕਲ ਗਏ ਆਪਣੇ ਪਿੰਡ। ਉੱਥੇ ਸਲਾਬ ਹੈ ਹੀ ਨਹੀਂ। ਇਹ ਕੈਸਾ ਲਾਗੇ ਲਾਗੇ ਵਾਲੇ ਜਿਹੜਾ ਨਾ ਨਿਜ਼ਾਮ, ਇੱਕ ਤੇ ਇਹ ਬਹੁਤ ਕੰਮ ਹੋ ਰਿਹਾ। ਦੂਜਾ ਭਾਜੀ ਮੈਨੂੰ ਉਹ ਕਰੈਕਟਰ ਗੱਲ ਪਤਾ ਕੀ ਕਹਿੰਦਾ ਜਿੰਨਾ ਮੈਂ ਗੱਲ ਕੀਤੀ। ਉਹਨੇ ਕਿਹਾ ਭਾਈਜਾਨ ਤਨਜ਼ੀਮਾਂ ਜਿਹੜੀਆਂ ਜਾ ਰਹੀਆਂ ਨੇ ਨਾ, ਇਹਨਾਂ ਨੂੰ ਤੇ ਪਤਾ ਵਾ ਇਹਨਾਂ ਦੇ ਨਾਲ ਗਾਰਡ ਸ਼ਾਰਡ ਇਹ ਉਹ ਸਾਰਾ ਨਿਜ਼ਾਮ ਹੁੰਦਾ। ਜਿਹੜੇ ਬੰਦੇ ਇਹ ਕਰ ਰਹੇ ਨਾ ਕਿ ਜੀ ਨਹੀਂ ਅਸੀਂ ਆਪ ਗੱਡੀ ਭਰਾ ਕੇ 5-6 ਜਾਣਿਆਂ ਨੇ ਰਾਸ਼ਨ ਅਸੀਂ ਆਪ ਦੇ ਕਿਉਂ ਨਹੀਂ, ਉਹ ਰਾਸ਼ਨ ਵੀ ਲੈਂਦੇ ਆ ਤੇ ਚਪੇੜਾ ਵੀ ਮਾਰਦੇ ਆ। ਅੱਛਾ ਹਾਂਜੀ, ਰਸਤੇ 'ਚ ਰਾਸ਼ਨ ਲੁੱਟਿਆ ਜਾਂਦਾ ਵਾ। ਇਹ ਵੀ ਨਿਜ਼ਾਮ ਹੋ ਰਿਹਾ। ਉਹ ਕਹਿੰਦੇ ਨੇ ਕਿ ਉਹਦੇ ਨਾ ਦੇਖੋ ਅੱਛੇ ਤਰੀਕੇ ਨਾਲ ਕਿ ਯਾਰ ਕਿਸ ਤਰ੍ਹਾਂ ਅਸੀਂ ਜਾ ਸਕਦੇ ਹਾਂ। ਮੈਂ ਕਿਹਾ ਯਾਰ ਚਪੇੜਾ ਕਾਹਤੋਂ ਮਾਰੀਆਂ ਉਹਨਾਂ ਨੇ? ਕਹਿੰਦੇ ਜੀ ਇੱਕ ਗੱਡੀ ਵਾਲਾ ਗਿਆ ਰਾਸ਼ਨ ਲੈ ਕੇ ਆਪਣੀ ਵੱਲੋਂ ਨੇਕੀ ਕਰਨ, ਉਹ ਰਸਤੇ 'ਚ ਉਹਨਾਂ ਨੇ ਖੋਲ ਲਿਆ ਮੁਤਾਸਰੀਨ ਜਿਹੜੇ ਜਾਲੀ ਟੈਪ ਬਣੇ ਸੀ, ਉਹਨਾਂ ਨੇ ਇੱਕ ਨੇ 6-6 ਥੈਲੇ ਚੁੱਕ ਲਏ। ਇੱਥੇ ਢੇਰੀ ਉਹਨੇ ਕਿਹਾ ਲਾਈ ਆ, ਦੂਜਾ ਲਿਆ ਕੇ ਉਹ ਵੀ 2 ਹੋ ਗਏ, ਇੱਕ ਨੂੰ ਉੱਥੇ ਖਿਲਾ ਰਿਆ, ਤੂੰ ਧਿਆਨ ਰੱਖ। ਤੀਜਾ ਉਹਨਾਂ ਨੇ ਕਿਹਾ ਯਾਰ ਇਹ ਕੀ ਕਰਨ ਦੇ ਹੋ, ਤੇ ਉਹਨਾਂ ਨੇ ਕਿਹਾ ਠਾ ਕਿਹਦੇ ਲਈ ਲੈ ਕੇ ਆਏ ਹੋ? ਸਾਡੇ ਲਈ ਨਹੀਂ ਲੈ ਕੇ ਆਏ। ਸਾਡਾ ਸਲਾਬ 'ਚ ਪਤਾ ਕਿੰਨਾ ਨੁਕਸਾਨ ਹੋਇਆ। ਠਾ ਲਾ ਇੱਥੇ ਇੰਜ ਕਰਕੇ ਉਹਨਾਂ ਨੇ ਚੰਡਾ ਵੀ ਮਾਰੀਆਂ ਨੇ, ਰਾਸ਼ਨ ਵੀ ਲਿਆ ਭਾਈ ਨੇ ਤਾਂ ਜ਼ੁਲਮ ਨਾ ਫਿਰ ਭਾਈ। ਹਾਂਜੀ, ਤੇ ਇਸ ਤੋਂ ਮੈਂ ਪਤਾ ਕੀ ਗੱਲ ਭਾਈ, ਮੈਨੂੰ ਬੜੇ ਲੋਕ ਕਹਿ ਰਹੇ ਨੇ ਯਾਰ ਜਾਨੀ ਭਾਈ ਤੁਸੀਂ ਯਾਰ ਕੀ ਨਹੀਂ ਕੋਈ ਗੱਲ ਕਰ ਰਹੇ, ਹਰ ਬੰਦਾ ਕਰ ਰਿਹਾ ਭਾਈ। ਉਹ ਵੱਡਾ ਨਿਜ਼ਾਮ ਆ ਬਹੁਤ, ਉੱਥੇ ਗੇਮ ਵੱਡੀ ਪਈ ਆ। ਮੈਂ ਆਪਾਂ ਜੋ ਕੀਤਾ ਨਾ ਅਸੀਂ ਉਹ ਆਪਾਂ ਆਪਣਾ ਕਰ ਦਿੱਤਾ, ਆਪਣੀ ਸਾਡੀ ਮਤਲਬ ਜਿੰਨੀ ਹਿੰਮਤ ਸੀ ਨਾ ਉਸ ਤੋਂ ਵੀ ਜ਼ਿਆਦਾ ਅਸੀਂ ਕਰ ਦਿੱਤਾ। उस्ताद जी मेरी लाश तो टप के आ गई, ਤੁਹਾਨੂੰ ਕੋਈ ਹੱਥ ਲਾਏਗਾ? ਲੈ ਮੈਂ ਕਦੋਂ ਕਿਹਾ ਵੀ ਮੈਨੂੰ ਕਿਸੇ ਨੇ ਹੱਥ ਲਾਉਣਾ? ਤੁਸੀਂ ਸਿਰਫ ਇਹੀ ਡਰ ਵੇ ਕਿ ਨਹੀਂ, ਹਾਂਜੀ ਮੈਂ ਵੈਸੇ ਜਨਰਲ ਗੱਲ ਕਰ ਰਿਹਾ। ਉੱਪਰੋਂ ਭਾਈਜਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਜਿਹੜੇ ਇੱਕ ਬੰਦੇ ਦਾ ਹੋਟਲ ਵਿਚਾਰੇ ਦਾ ਉਹਨੇ ਪਤਾ ਨਹੀਂ ਕਿੰਨੇ ਕਰੋੜ ਲਾ ਕੇ ਹਨਾ, ਉਹ ਵੀ ਉਹਦਾ ਰੁੜ ਗਿਆ। ਹਾਏ ਹਾਏ ਓਏ ਮੱਝਾਂ ਗਾਵਾਂ ਯਾਰ ਵੀਡੀਓਜ਼ ਵੇਖੀਆਂ ਨਹੀਂ ਜਾਂਦੀਆਂ। ਅੱਛਾ ਇੱਕ ਇਹ ਵੀ ਪ੍ਰੋਬਲਮ ਆ ਕਿ ਹੁਣ ਵੀਡੀਓਜ਼ ਪਤਾ ਨਹੀਂ ਐਸ ਹਿਸਾਬ ਦੀ ਆ ਕਿ ਪਿਛਲੇ ਦੀ ਆ ਕਿ ਕਿਸੇ ਹੋਰ ਮੁਲਕ ਦੇ ਹਿਸਾਬ ਦੀ ਆ, ਦਗੜ ਮਗੜ ਹੋਈਆਂ ਵਿੱਚ ਹੀ। ਜਿਹੜੀ ਤੁਹਾਡੇ ਕਿ ਜਿਹੜੀ ਵੀਡੀਓ ਆਈ ਹੈ ਤੁਸੀਂ ਇਸੇ ਹਿਸਾਬ ਤੇ ਤੰਤਰ ਸਹੀ ਜਾਣਾ। ਅੰਜਲੀਨਾ ਜੋਲੀ ਦੀ ਜੋ ਕਿਸੇ ਨੇ ਵੀਡੀਓ ਦੁਬਾਰਾ ਪਾ ਦੀ। ਅੰਜਲੀਨਾ ਜੋਲੀ ਆਈ ਸੀ ਇੱਕ ਵਾਰੀ 2010 ਚ ਆਈ ਸੀ, ਸਹੀ ਮਿਲੀ ਸੀ ਸਾਨੂੰ 2010 ਚ ਆਈ ਸੀ। ਉਹ ਕਿਸੇ ਨੇ ਐਰਕੀ ਸਲਾਬ ਤੇ ਪਾ ਕੇ ਨਾ, ਤੇ ਉਹ ਵੀ ਨਾ ਕਰਕੇ ਅੰਜਲੀਨਾ ਜੋਲੀ ਨੇ ਬਹੁਤ ਅਮਦਾਦ ਕਰਦੀ। ਐਦੇ ਉਸਤਾਦ ਇਹ ਸੋਸ਼ਲ ਮੀਡੀਆ 'ਚ ਜਿੱਥੇ ਸਹੀ ਖਬਰਾਂ ਹੁੰਦੀਆਂ ਨੇ ਨਾ, ਉੱਥੇ ਭਾਵੇਂ ਨਾ ਮਤਲਬ 30% ਸਹੀ ਨੇ, 70% ਫੇਕ ਵੀ ਤੁਰੀਆਂ ਫਿਰਦੀਆਂ ਵਿੱਚ। ਹਾਂਜੀ, ਤੁਸੀਂ ਆ ਗੱਲ ਕਰਕੇ ਹੁਣ ਜਿਹੜੇ ਲੋਕ ਇਮਦਾਦ ਕਰਨ ਦੇ ਨਾ ਉਹਨਾਂ ਦਾ ਨਹੀਂ ਮੈਂ ਕਹਿ ਰਿਹਾ ਬਾਅਦ ਮੈਨੂੰ ਪਤਾ ਲੱਗੀ ਸੀ ਗੱਲ, ਮੈਂ ਸ਼ੇਅਰ ਕਰ ਲਈ। ਮੈਂ ਨਹੀਂ ਕਹਿ ਰਿਹਾ ਵੀ ਤੁਸੀਂ ਨਾ ਇਮਦਾਦ ਦਿਓ, ਮੈਂ ਕਹਿ ਰਿਹਾ ਕਿ ਤੁਸੀਂ ਜਾਓ ਵੀ, ਲੇਕਿਨ ਇਹ ਜ਼ਿਹਨ 'ਚ ਰੱਖਣਾ ਕਿ ਅਗਰ ਰਸਤੇ 'ਚ ਸਾਨੂੰ ਮੁਤਾਸਰੀਨ ਪੈ ਗਏ ਨੇ ਤੇ ਉਹ ਮੁਤਾਸਰੀਨ ਨਹੀਂ, ਜਿਹੜੇ ਝੰਡਾ ਵੀ ਮਾਰ ਰਹੇ ਨੇ, ਰਾਸ਼ਨ ਵੀ ਖੋ ਰਹੇ ਨੇ 4-4 5-5 ਥੈਲੇ ਇੱਕ ਬੰਦਾ, ਤੇ ਉਹ ਮੁਤਾਸਰੀਨ ਨਹੀਂ। ਤੇ ਭਾਜੀ ਤੁਸੀਂ ਜਾਓ ਸਿਰਫ ਜ਼ਰਾ ਇਹਤਿਆਤ ਦੇ ਨਾਲ। ਠੀਕ ਆ ਜੀ। ਅੱਛਾ ਉਹ ਲੋਕ ਆਪਣੀ ਨੂੰ ਅੱਛਾ ਕਰਦੇ ਕਿ ਵੀ ਯਾਰ ਨਹੀਂ ਅਸੀਂ ਕਿਸੇ ਦਾ ਟਰਸਟ ਨਹੀਂ ਕਰਨਾ, ਆਪਾਂ ਨਾ ਗੱਡੀ ਭਰਦੇ ਆ, ਆਪਾਂ ਆਪ ਜਾ ਕੇ ਆਪਣੇ ਹੱਥੀਂ ਦੇ ਕੇ ਆਉਂਦੇ ਆ। ਉਹ ਹੱਥੀ ਦੇਣ ਤੋਂ ਪਹਿਲੇ ਉਹ ਹੱਥੀਂ ਪੈ ਕੇ ਖੋ ਲੈਂਦੇ ਆ, ਲੇਕਿਨ ਉਹ ਰਸਤੇ 'ਚ ਕੋਈ ਹੋਰ ਨਿਜ਼ਾਮ ਹੈ, ਇਦਾਂ ਦੀ ਗੇਮ ਹੋ ਰਹੀ। ਤੁਸੀਂ ਹੁਣ ਉਦੋਂ ਗਏ ਸੀ ਉਹ ਕੈਂਪ ਵੀ ਜਾ ਕੇ ਵਿਜ਼ਿਟ ਕੀਤਾ, ਤੁਸੀਂ ਦੱਸੋ ਹੁਣ ਵੀ ਕਿਹੜਾ ਟਰਸਟੇਬਲ ਤੁਹਾਨੂੰ ਕੋਈ ਅਦਾਰਾ ਲੱਗਿਆ? ਕੋਈ ਅਦਾਰੇ ਕਿਸੇ ਵੀ ਅਦਾਰੇ ਦੇ ਥਰੂ
ਦੇਖੋ ਯਾਰ, ਕੋਈ ਅਦਾਰਾ ਅਗਰ ਇਹਦੇ 'ਚ ਕੋਈ ਕਰ ਰਿਹਾ ਨਾ ਗੇੜਾ ਕਿ ਮੈਂ ਇੱਥੇ ਕੈਂਪ ਲਾਇਆ ਤੇ ਰਾਤ ਨੂੰ ਪਤਾ ਲੱਗਾ ਮੈਨੂੰ 2 ਲੱਖ ਇਕੱਠਾ ਹੋ ਗਿਆ ਤੇ ਮੈਂ 50 ਭੇਜਦਾ ਤੇ 1.5 ਖਾ ਲਿਆ, ਤੇ ਉਹ ਤੇ ਅੱਲਾ ਮਾਫੀ ਦੇਵੇ, ਉਹ ਕਹਿੰਦੇ ਨਾ ਉਹ ਤੇ ਪਤਾ ਹੀ ਨਹੀਂ ਕਿ ਉਹ ਕਿੱਡਾ ਕੁ ਵੱਡਾ ਕੀ ਗੁਨਾਹ ਤੇ ਬੜਾ ਛੋਟਾ ਜਿਹਾ ਲਫ਼ਜ਼ ਲੱਗ ਰਿਹਾ ਮੈਨੂੰ ਇੱਥੇ ਕਿ ਇੱਕ ਤੇ ਉਹ ਕਿੰਨਾ ਦਾ ਹੱਕ ਆ, ਉੱਪਰੋਂ ਤੋਂ ਕਿਸ ਤੈਨੂੰ ਲੋਕ ਦੇ ਰਹੇ ਨੇ ਕਿਸ ਹਵਾਲੇ ਨਾਲ, ਤੇ ਉਹ ਖਾ ਰਿਹਾ ਤੇ ਉਹਦੀ ਮੌਤ ਆ। ਸਹੀ ਗੱਲ। ਉਹ ਤੇ ਹਰਾਮ ਜ਼ਦਗੀ ਆ। ਠੀਕ ਆ ਨਾ, ਹਰਾਮ ਜ਼ਦਗੀ ਮਤਲਬ ਕੋਈ ਲਫ਼ਜ਼ ਹੀ ਨਹੀਂ ਮਿਲ ਰਿਹਾ ਕਿ ਅਗਰ ਕੋਈ ਬੰਦਾ ਇਦਾਂ ਕਰ ਰਿਹਾ ਤੇ ਉਹਨੂੰ ਕੀ ਤੁਸੀਂ ਕਹਿ ਸਕਦੇ ਕਿ ਕੀ ਕਰ ਰਿਹਾ, ਉਹਦਾ ਫਿਰ ਅੱਲਾ ਦੇ ਨਾਲ ਹੀ ਮਾਮਲਾ ਵਾ। ਐਦਾਂ ਹੀ ਤੁਸੀਂ ਆਪਣੀ ਯਾਨੀ ਕਿ ਮਦਦ ਅਸੀਂ ਕਰਦੇ ਰਹੀਏ, ਬਾਕੀ ਉਹ ਜਾਣੇ ਤੇ ਰੱਬ ਜਾਣੇ। ਤੇ ਇਸ ਤੋਂ ਜਿਹੜੀਆਂ ਤਨਜ਼ੀਮਾਂ ਲੱਗੀਆਂ ਨੇ ਨਾ ਕੰਮ ਕਰਨ, ਉਹ ਇਹ ਹੈ ਕਿ ਉਹ ਇੱਕ ਪੂਰਾ ਪੈਕੇਜ ਔਰ ਉਹਨਾਂ ਦੇ ਨਾਲ ਬੰਦੇ ਔਰ ਉਹਨਾਂ ਦੇ ਨਾਲ ਗਾਰਡਸ ਵਗੈਰਾ ਉਹ ਜਾਂਦੇ ਨੇ, ਉਹਨਾਂ ਤੇ ਟਰਸਟ ਕਰ ਲਓ। ਕੱਲੇ ਤੁਸੀਂ ਨਿਕਲ ਗਏ ਨਾ ਤੇ ਤੂੰ ਦਿਲ ਕਰ ਰਸਤਾ ਹੀ ਭੁੱਲ ਕੇ ਤੇ ਕਿਸੇ ਛੋਟੀ ਜੀ ਨਹਿਰ ਆਲੇ ਤੇ ਲਾਗੇ ਬੰਦਿਆਂ ਨੂੰ ਦੇ ਆਵੇਂ। ਹਾਂ ਸਹੀ ਗੱਲ। ਕਿਸੇ ਦਾ ਗਟਰ ਬੰਦ ਹੋਵੇ, ਗਲੀ ਰੁਕੀ ਹੋਵੇ ਤੇ ਤੂੰ ਸਮਝੇ ਪਤਾ ਨਹੀਂ ਇੱਥੇ ਹੀ ਸਾਰੇ ਮਹੱਲਿਆਂ ਨੂੰ ਦੇਖ ਕੇ ਵਾਪਸ ਆ ਜਾ। ਉਸਤਾਦ ਜੀ ਇੱਕ ਸਵਾਲ ਕਰਨਾ ਸੀ ਤੁਹਾਡੇ ਨਾਲ, ਇੰਪੋਰਟੈਂਟ ਹੈਗਾ ਸਵਾਲ। ਜੀ। ਹੁਣ ਕਈ ਲੋਕ ਜਿਹੜੇ ਇਮਦਾਦ ਕਰ ਰਹੇ ਨੇ, ਯਾਰ ਇਸ ਤਰ੍ਹਾਂ ਦੀ ਇਮਦਾਦ ਮੈਂ ਕਹਿੰਦਾ ਨਹੀਂ ਚਾਹੀਦੀ ਕਿਸੇ ਦੀ। ਫਰੀਦ ਨੇ ਬੜੇ ਪੁਰਾਣੇ ਕੱਪੜੇ ਕਹਿੰਦੇ ਯਾਰ ਖਰਾਬ ਹੋ ਗਏ ਨੇ, ਉਧਰ ਹੀ ਭੇਜ ਦਈਏ, ਇੰਜ ਕਰ ਲੈਣਾ ਚਾਹੀਦਾ? ਨਹੀਂ ਐ ਨਹੀਂ ਗੱਲ, ਨਵੇਂ ਕੱਪੜੇ ਦੇਣ। ਹਾਂ ਨਹੀਂ ਸਵਾਈ ਨਵੇਂ ਹੁਣ ਕਿੱਥੇ ਦਰਜੀ ਭੇਜਣ ਉੱਥੇ ਜਿਹੜੇ ਨਾਪ ਲੈਣ ਲੋਕਾਂ ਦੇ ਤੇ ਫਿਰ ਪੂਰਾ ਨੇਕੀ ਕਰਨੀ ਤੋਂ ਬਣਾ ਦੇ ਨਹੀਂ ਹੁੰਦਾ ਕਿ ਸੁੱਟਣ ਵਾਲੇ। ਉਹਨੇ ਕੀਤਾ। ਮੈਂ ਯਾਰ ਮੇਰੀ ਅੰਮੀ ਨੇ ਨਾ ਤਲਾਈਆਂ ਗੱਦੇ ਕੁਝ ਚੀਜ਼ਾਂ ਐਸੀਆਂ ਸੀ ਜਿਹੜੀਆਂ ਪਈਆਂ ਸੀ, ਜਿਹੜੀਆਂ ਸਾਡੇ ਜ਼ਰੂਰਤ ਤੋਂ ਐਕਸਟਰਾ ਸੀ ਤੇ ਉਹ ਪਈਆਂ ਸੀ, ਉਦਾਂ ਕਿਉਂ ਨਹੀਂ ਦਿੱਤੀਆਂ ਉਹਨੇ ਕਿਸੇ ਨੂੰ? ਐਸੇ ਮੌਕੇ ਤੇ ਕਿਉਂ ਕੱਢੀਆਂ? ਇੱਕ ਗੱਲ ਆ, ਉਹ ਅੰਮੀ ਨੇ ਦਿੱਤੀਆਂ ਨੇ ਕਿ ਵੀ ਆ ਤੁਸੀਂ, ਕਿਉਂਕਿ ਉੱਥੇ ਮੈਂ ਸੁਣਿਆ ਇਸ ਟਾਈਮ ਜਿਹੜੀ ਜ਼ਰੂਰਤ ਆ ਨਾ ਉਹ ਰਾਸ਼ਨ ਦੀ ਨਹੀਂ ਹੈਗੀ ਇੰਨੀ ਜਾਂ ਰਜ਼ਾਈ ਦੀ ਨਹੀਂ ਹੈਗੀ ਭਾਜੀ, ਉਹਨਾਂ ਕੋਲ ਰਹਿਣ ਨੂੰ ਹੀ ਕੁਛ ਨਹੀਂ ਹੈਗਾ। ਕੱਲੀ ਰਜ਼ਾਈ ਕੀ ਕਰੇਗਾ ਤੂੰ? ਬਾਰਿਸ਼ਾਂ ਹਾਲੇ ਵੀ ਹੋ ਰਹੀਆਂ ਉੱਥੇ, ਰਜ਼ਾਈਆਂ ਗੰਦੀਆਂ ਹੋ ਜਾਂਦੀਆਂ ਸਾਰੀਆਂ, ਭੇਜਾਂ ਦੀਆਂ ਗਿੱਲੀਆਂ ਹੋ ਜਾਂਦੀਆਂ, ਛੱਤ ਵੀ ਕੋਈ ਨਹੀਂ, ਖੈਮਿਆਂ ਦੀ ਲੋੜ ਆ। ਹੁਣ ਖੈਮਾ 4000 ਵਾਲਾ ਯਾਰ ਕਿੱਡੀ ਸੋਹਣੀ ਇੱਕ ਬੰਦੇ ਨੇ ਵੀਡੀਓ ਬਣਾਈ ਆ, ਵੀਡੀਓ ਵੇਖੋ ਜ਼ਰਾ, ਇਹ ਲਾ ਦੀ ਜ਼ਰਾ ਵੀਡੀਓ, ਇਹ ਵੀਡੀਓ ਵੇਖਣਾ ਉਸ ਬੰਦੇ ਨੇ ਕੀ ਸੁਭਾਨ ਅੱਲਾ ਖਿੱਚ ਕੱਢੀ ਆਪਣੀ, ਉਹ ਜਿਹੜੀ ਮੈਂ ਤੁਹਾਨੂੰ ਕੱਲ ਵਹਾਈ ਸੀ, ਵਹਾਈ ਇਹਨਾਂ ਨੂੰ ਅੱਲਾਹ। ਇਹ ਵੀਡੀਓ ਵੇਖੋ ਜ਼ਰਾ ਤੁਸੀਂ, ਇਹ ਮਜ਼ਾ ਲੈਣਾ ਇਸ ਗੱਲ ਦਾ ਕਿ ਉਹ ਬੰਦਾ ਕੀ ਕਹਿ ਰਿਹਾ ਔਰ ਕਿੱਡੀ ਮਜ਼ੇਦਾਰ ਤਰੀਕੇ ਦੇ ਨਾਲ ਉਹਨੇ ਕਿੱਡਾ ਸੋਹਣਾ ਮੈਸੇਜ ਦਿੱਤਾ। ਲਓ ਜੀ हजरात, एक ज़रूरी ऐलान सुनो। मेरे मुल्क च सैलाब आया है जिन्हें बड़ी तबाही मचाई हुई है। इस सैलाब की वजह तो हर चीज़ महंगी हो गई है। प्याज 300 रुपये किलो हो गया है, टमाटर 500 रुपये किलो हो गया है, 4000 वाला खैमा 15000 रुपये का हो गया है। इस तरह सारिया चीज़ों दी कीमतां 5-6 गुना हो गई ने। मेरे पाकिस्तानी भराओ, ये तुहाडे वास्ते एक सुनहरी मौका है। जे तुहाडे कोल कंबल, खेस, चादरां, कोई पाटे पुराने कपड़े इजाफी मौजूद ने, वो तुसी 4-5 गुना वध रेट से बेच सकते हो। ये ना सोचा जे कि सैलाब विच बंदे मर गए ने, मकान ढह गए ने, अरबां का नुकसान हो गया है। जिन्ने भी बंदे मरे ने अल्लाह के हुक्म नाल मरे ने, ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ। ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ। ਛੇਤੀ ਛੇਤੀ ਆਪਣੀਆਂ ਚੀਜ਼ਾਂ ਵੱਧ ਰੇਟ ਤੇ ਵੇਚ ਲਓ। ਉਹ ਨਾ ਹੋਵੇ ਅੰਗਰੇਜ਼ ਕਾਫਰ ਬਾਹਰੋਂ ਚੋਖਾ ਸਮਾਨ ਘੱਲ ਦੇਵੇ ਤੇ ਫਿਰ ਤੁਹਾਡਾ ਸਮਾਨ ਵਿਕੇ ਹੀ ਨਾ, ਕਿਉਂਕਿ ਅੰਗਰੇਜ਼ ਕਾਫਰ ਦੀਆਂ ਚੀਜ਼ਾਂ ਦਾ ਇੱਕ ਬੜਾ ਵੱਡਾ ਨੁਕਸਾਨ ਹੈ ਕਿ ਜਦੋਂ ਵੀ ਉਹਨਾਂ ਤੇ ਕੋਈ ਮੁਸੀਬਤ ਆਉਂਦੀ ਏ ਤੇ ਉਹਨਾਂ ਦੀਆਂ ਚੀਜ਼ਾਂ ਦਾ ਰੇਟ ਅੱਧਾ ਰਹਿ ਜਾਂਦਾ ਹੈ। ਤੇ ਸਾਡੀਆਂ ਚੀਜ਼ਾਂ ਅੱਲਾ ਤੇ ਫਜ਼ਲ ਨਾਲ ਹਾਈ ਕੁਆਲਿਟੀ ਦੀਆਂ ਨੇ। ਇਹਨਾਂ ਦੀਆਂ ਕੀਮਤਾਂ ਮੁਸੀਬਤ ਵੇਲੇ ਘਰ ਪਈਆਂ ਦੀਆਂ 4-5 ਗੁਣਾ ਵੱਧ ਜਾਂਦੀਆਂ ਨੇ। ਲਿਹਾਜ਼ਾ ਤੁਸੀਂ ਇਨਸਾਨੀ ਹਮਦਰਦੀ ਦੇ ਚੱਕਰਾਂ 'ਚ ਨਾ ਪਿਆ ਜੇ। ਇਸ ਮੌਕੇ ਤੋਂ ਫਾਇਦਾ ਉਠਾਓ ਤੇ ਨਾਲੇ ਉਮਰੇ ਵੀ ਖੁੱਲ੍ਹੇ ਹੋਏ ਨੇ। ਇਸ ਕਮਾਈ ਨਾਲ ਤੁਸੀਂ ਉਮਰਾ ਵੀ ਕਰ ਸਕਦੇ ਹੋ। ਇਹ ਸਲਾਬ ਰੋਜ਼ ਜੇ ਆਉਣਾ, ਫਿਰ ਸਾਲ ਬਾਅਦ ਇਹ ਮੌਕਾ ਮਿਲਣਾ ਜੇ। ਹੋ ਸਕਦਾ ਹੈ ਉਦੋਂ ਤੱਕ ਜ਼ਿੰਦਗੀ ਰਵੇ ਨਾ ਰਵੇ। ਪਹਿਲੇ ਵੀ ਸਾਡੇ ਪਾਕਿਸਤਾਨੀ ਭਰਾਵਾਂ ਨੇ ਬੜਾ ਫਾਇਦਾ ਉਠਾਇਆ ਸੀ। ਕਰੋਨਾ ਦੇ ਦਿਨਾਂ ਵਿੱਚ 10 ਰੁਪਏ ਦਾ ਮਾਸਕ 150 ਰੁਪਏ ਦਾ ਦਿੱਤਾ ਸੀ ਤੇ ਅੱਜ ਉਹ ਬੜੇ ਸੌਖੇ ਨੇ। ਇੱਕ ਬੜੀ ਅਹਿਮ ਤੇ ਜ਼ਰੂਰੀ ਗੱਲ ਇਹ ਵੇ ਕਿ ਇਹ ਸਹੂਲਤ ਮੇਰੇ ਪਾਕਿਸਤਾਨੀ ਭਰਾਵਾਂ ਨੂੰ ਸਿਰਫ ਪਾਕਿਸਤਾਨ ਵਿੱਚ ਦਸਤਿਆਬ ਹੈ, ਕਿਉਂਕਿ ਇੱਥੇ ਕੋਈ ਪੁੱਛਣ ਵਾਲਾ ਨਹੀਂ।
ਕਿਸੇ ਹੋਰ ਮੁਲਕ ਵਿੱਚ ਜਾ ਕੇ ਚਵਲ ਨਾ ਮਾਰਿਆ ਜੇ, ਲਿੱਤਰ ਬੜੇ ਪੈਣਗੇ, ਕਿਉਂਕਿ ਉੱਥੇ ਆਫਤ ਨੂੰ ਆਫਤ ਸਮਝਿਆ ਜਾਂਦਾ ਏ, ਕਾਰੋਬਾਰ ਨਹੀਂ। ਐਲਾਨ ਖਤਮ ਹੋਇਆ। ਆ ਲੋ ਕਿਉਂ ਕੈਸਾ ਇਹਦਾ ਇਹ ਨਾ ਹੋਵੇ ਕਿ ਇਸ ਤੋਂ ਪਹਿਲੇ ਅੰਗਰੇਜ਼ ਕਾਫਰ ਆਪਣੀ ਇਮਦਾਦ ਭੇਜ ਦੇਵੇ ਤੇ ਸਾਡੀਆਂ ਚੀਜ਼ਾਂ ਮਹਿੰਗੀਆਂ ਨਾ ਵਿਕਣ। ਜਿੰਨੀ ਛੇਤੀ ਹੋ ਸਕਦਾ ਜਿੰਨੀ ਛੇਤੀ ਹੋ ਸਕਦਾ ਜੇ ਆਪਣੀਆਂ ਚੀਜ਼ਾਂ ਮਹਿੰਗੇ ਰਕਮ ਤੇ ਵੇਚ ਲਓ। ਇਹ ਨਾ ਹੋਵੇ ਅੰਗਰੇਜ਼ ਕਾਫਰ ਜਿਹੜਾ ਨਾ ਉਹਦੀ ਇਮਦਾਦ ਆ ਜੇ ਤੇ ਉਹ ਬਹੁਤ ਮਾੜਾ ਹੋਣਾ ਸਾਡੇ ਲਈ। ਠੀਕ ਹੈ ਨਾ, ਇਹ ਸਲਾਬ ਰੋਜ਼ ਰੋਜ਼ ਨਹੀਂ ਆਉਣੇ। ਉਸਤਾਦ ਜੀ ਕਹਿੰਦਾ ਪੈਸੇ ਨਾਲ ਉਮਰਾਂ ਵੀ ਕਰ ਰਹੇ। ਹਾਂ ਓਏ ਹੋਏ ਐਸਾ ਮਜ਼ੇਦਾਰ ਉਸਤਾਦ ਜੀ ਇੱਕ ਹੋਰ ਵੀ ਗੱਲ ਕੀਤੀ ਕਿ ਇਹ ਕੱਲ ਬਾਹਰ ਜਾ ਕੇ ਨਾ ਇਹ ਕੰਮ ਕਰਨਾ, ਉੱਥੇ ਚਿੱਤਰ ਵੀ ਪੈਣਗੇ। ਹੋਰ ਕਿਸੇ ਮੁਲਕ ਕਹਿੰਦਾ ਦੇਖੋ ਸਾਡੇ ਮੁਲਕ 'ਚ ਬਰਕਤਾਂ, ਬਾਹਰ ਜਾਓ ਨਾ ਉਹਨਾਂ ਦੇ ਕੋਈ ਆਫਤ ਆਉਂਦੀ ਉਹ ਚੀਜ਼ਾਂ ਦਾ ਰੇਟ ਅੱਧਾ ਕਰ ਦਿੰਦੇ ਆ। ਇਹ ਸਾਡੇ ਬਰਕਤਾਂ ਨੇ ਜਿਹੜਾ 4-4 ਗੁਣਾ ਹੋ ਜਾਂਦਾ। 4000 ਵਾਲਾ ਖੈਮਾ 16000 ਦਾ ਮਿਲ ਰਿਹਾ। ਹਾਂ ਕਿਆ ਕਹਿੰਦੇ ਬਈ ਭਾਈ ਇਹ ਪਤਾ ਨਹੀਂ ਕੌਣ ਆ ਜਿਹੜਾ ਵੀ ਆ ਵੀ ਸੁਭਾਨ ਬਹੁਤ ਅੱਛਾ ਮੈਸੇਜ ਦਿੱਤਾ। ਸੁਭਾਨ ਅੱਲਾਹ। ਓਹੋ ਲਓ ਜੀ। ਅੱਛਾ ਜੀ ਹੁਣ ਤੇ ਮੁਸ਼ਤਰਕਾ ਦੁਆ ਇਹ ਹੈ ਜੀ ਕਿ ਅੱਲਾਹ ਪਾਕ ਉਹਨਾਂ ਤੇ ਆਸਾਨੀਆਂ ਫਰਮਾਏ। ਜਿਹੜੀ ਜਿਹੜੀ ਚੀਜ਼ ਪਾਕਿਸਤਾਨ ਚੋਂ ਦੁਨੀਆ ਤੋਂ ਜਿੱਥੋਂ ਤੁਰੀ ਉਹਨਾਂ ਵਾਸਤੇ ਅੱਲਾਹ ਪਾਕ ਉਹਨਾਂ ਤੱਕ ਪਹੁੰਚਾਏ। ਠੀਕ ਹੈ ਜੀ। ਔਰ ਜਿਹੜਾ ਜੋ ਕਰ ਸਕਦਾ ਭਾਈ ਉਹ ਕਰੇ। ਔਰ ਕਰ ਰਹੇ ਨੇ ਯਾਰ, ਪੂਰੀ ਦੁਨੀਆ 'ਚ ਲੋਕ ਕਰ ਰਹੇ ਆ। ਸਹੀ ਹੈ ਬਿਲਕੁਲ। ਇੰਡੀਆ ਪੰਜਾਬ ਚੋਂ ਅਮਦਾਦ ਆਈ ਹੈ। ਮੈਨੂੰ ਕੱਲ ਇੱਕ ਦੱਸ ਰਹੇ ਸੀ ਕਿ ਸਾਡੇ ਵੀ ਇੱਥੇ ਲੋਕਾਂ ਨੇ ਨਾ ਇਕੱਠਾ ਕਰਕੇ ਸਾਰਾ ਕੁਝ ਤੇ ਭੇਜਿਆ। ਯਾਰ ਇੱਥੇ ਇਹ ਮਾਮਲਾ ਹੈਗਾ ਇਨਸਾਨੀਅਤ ਦਾ, ਧਰਮ ਦਾ ਜਾਂ ਜ਼ਾਤ ਪਾਤ ਦਾ ਜਾਂ ਫਿਰਕੇ ਵਾਰੀਅਤ ਦਾ ਨਹੀਂ ਹੈਗਾ, ਜਾਂ ਬਾਰਡਰਾਂ ਦਾ ਨਹੀਂ। ਬਾਰਡਰਾਂ ਦਾ ਨਹੀਂ। ਇਹ ਇਨਸਾਨ ਜਿਹੜਾ ਨਾ ਇਨਸਾਨ ਇਹ ਉਹਦਾ ਮਾਮਲਾ ਯਾਰ ਟੋਟਲ। ਆਫਤ ਕਿਸੇ ਤੇ ਵੀ ਆ। ਇੰਡੀਆ ਵੀ ਆਇਆ ਸੀ ਕੁਝ ਸਾਲ ਪਹਿਲੇ, ਇੰਡੀਆ ਸਲਾਬ ਆਇਆ ਸੀ, ਉਹ ਵੀ ਤੌਬਾ ਸੀ। ਠੀਕ ਹੈ ਜੀ। ਤੇ ਗੱਲ ਇਹ ਕਿ ਹੁਣ ਇੱਥੇ ਆ ਗਿਆ, ਕਿਸੇ ਤੇ ਵੀ ਆਫਤ ਆ ਸਕਦੀ ਹੈ ਤੇ ਲਿਹਾਜ਼ਾ ਇਹ ਇਨਸਾਨੀ ਮਾਮਲਾ ਹੈ। ਅਦਰਵਾਈਜ਼ ਕੌਣ ਇੱਕ ਮਿਸਾਲ ਜੇ ਇਦਾਂ ਦਾ ਕੋਈ ਮਸਲਾ ਹੋਵੇ ਤੇ ਉਹ ਗੋਰੇ ਅਗਰ ਕ੍ਰਿਸਚਨ ਹੋ ਕਹਿਣਗੇ ਅਸੀਂ ਕੋ ਭੇਜੀਏ, ਨਹੀਂ ਉਹ ਬੜਾ ਖਿਆਲ। ਅਗਰ ਸਿੱਖ ਨੇ ਉਹ ਕਹਿਣਾ ਅਸੀਂ ਕੋ ਮੁਸਲਿਮਾਂ ਨੂੰ ਦਈਏ, ਹਿੰਦੂ ਨੇ ਉਹ ਕਹਿਣਾ ਅਸੀਂ ਕੋ ਦਈਏ। ਜਿਹੜਾ ਵੀ ਭੇਜ ਰਿਹਾ ਨਾ ਉਹ ਧਰਮ ਦੇ ਚੱਕਰ 'ਚ ਨਹੀਂ ਭੇਜ ਰਿਹਾ, ਉਹ ਐਜ਼ ਏ ਇਨਸਾਨੀਅਤ ਭੇਜ ਰਿਹਾ ਕਿ ਭਾਈ ਕਿਸੇ ਦੇ ਵੀ ਆਫਤ ਆ ਸਕਦੀ। ਉਸਤਾਦ ਜੀ ਵੈਸੇ ਇੱਕ ਸਵਾਲ ਹੋਰ ਕਰਨਾ ਮੈਂ ਉਸਤਾਦ ਜੀ, ਮੈਂ ਇਹ ਗੱਲ ਕਰ ਰਿਹਾ ਕਿ ਉਸਤਾਦ ਜੀ ਉਹਨਾਂ 'ਚ ਕਿੰਨੀ ਇਨਸਾਨੀਅਤ ਹੈ ਕਿ ਭਾਵੇਂ ਸਾਡੇ ਨਾਲ ਕਿਸੇ ਦੀ ਵੀ ਦੁਸ਼ਮਣੀ ਹੈਗੀ ਹੈ ਨਾ, ਲੇਕਿਨ ਉਸਤਾਦ ਜੀ ਜਦੋਂ ਆਫਤ ਆਈ ਹੈ ਜਾਂ ਕੋਈ ਪ੍ਰੋਬਲਮ ਆਈ ਹੈ ਤੇ ਯਾਰ ਉਸ ਨਾਲ ਖਲੋਤੇ ਨੇ ਸਾਡੇ ਵੀ ਇਨਸਾਨੀਅਤ ਨੇ। ਆਓ ਸਾਡੇ ਵੀ ਅਗਰ ਚੰਦ ਗੰਦੀਆਂ ਮੱਛੀਆਂ ਨੇ ਨਾ ਉਹ ਹਰ ਦੁਨੀਆ ਦੇ ਹਰ ਮੁਲਕ 'ਚ ਹੁੰਦੀਆਂ ਨੇ। ਬਿਲਕੁਲ ਉਸਤਾਦ ਜੀ। ਲੇਕਿਨ ਉਹਨਾਂ ਦਾ ਕਰਕੇ ਅਸੀਂ ਇਹ ਨਹੀਂ ਕਿ ਸਾਡੇ ਪਾਕਿਸਤਾਨ 'ਚੋਂ ਜਿੰਨੀ ਜਾ ਰਹੀ ਅੰਦਰੂਨੀ ਮੁਲਕ 'ਚੋਂ ਤੇਰੀ ਸੋਚ ਆ, ਤੇਰੀ ਸੋਚ ਆ ਹਰ ਬੰਦਾ ਜਿਹਦੇ ਕੋ ਤੂੰ ਕਹਿ ਰਿਹਾ ਨਾ ਯਾਰ ਦੇਖ ਤੂੰ ਕਹਿ ਰਿਹਾ ਨਾ ਜੀ ਗੰਦੀਆਂ ਰਜ਼ਾਈਆਂ ਤੇ ਜੀ ਕੱਪੜੇ ਪੁਰਾਣੇ, ਯਾਰ ਇੱਕ ਬੰਦਾ ਵਾ ਉਹਦੇ ਕੋ ਨਹੀਂ ਹੈਗਾ ਕੁਛ, ਉਹ ਹੈਂਡ ਟੂ ਮਾਊਥ ਆ। ਠੀਕ ਆ ਜੀ। ਉਹਦਾ ਦਿਲ ਕਰ ਰਿਹਾ ਮੈਂ ਵੀ ਕੁਝ ਭੇਜਾਂ, ਉਹ ਆਪਣੇ ਮੁੰਡੇ ਦੀਆਂ ਪੁਰਾਣੀਆਂ ਸਲਵਾਰਾਂ ਕਮੀਜ਼ਾਂ ਹੀ ਭੇਜ ਦੇਵੇ। ਉਹ ਤੇਰੇ ਲਈ ਪੁਰਾਣੀਆਂ ਹੋ ਸਕਦੀਆਂ ਨੇ, ਉਹਦੇ ਲਈ ਉਹਦਾ ਜਿਸਮ ਢੱਕਣ ਵਾਲੀ ਚੀਜ਼ ਆ ਜੇ ਉਹਨੇ ਭੇਜ ਦਿੱਤੀ ਆ। ਉਹਦੀ ਅਹਿਮੀਅਤ ਚੈੱਕ ਕਰ ਕੀ ਹੈ। ਜੇ ਕਿਸੇ ਨੇ ਪੁਰਾਣੀ ਹੁਣ ਬਾਸ ਆਪਣੀਆਂ 2 ਸ਼ਰਟਾਂ ਦੇ ਦੇਵੇ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਲੰਡੇ ਦੀਆਂ ਦੇ ਦਿੱਤੀਆਂ ਨੇ। ਤੂੰ ਇਹ ਸੋਚ ਕੇ ਉਹਨੇ 2 ਤੋਂ ਬਾਅਦ ਕਿੱਥੋਂ ਕੀ ਪਾਉਣਾ। ਹਾਂ ਸਹੀ ਗੱਲ, ਉਹਦਾ ਕੋਈ ਹੈ ਹੀ 2। ਹਾਂ ਇਹ ਹਿਸਾਬ ਸੋਚ ਤੂੰ। ਬਿਲਕੁਲ ਜ਼ਰੂਰੀ ਨਹੀਂ ਕਿ ਜੀ ਪੁਰਾਣੀਆਂ ਦੇ ਦਿੱਤੀਆਂ। ਜਿਨ੍ਹਾਂ ਕੋਲ ਪੈਸਾ ਹੈਗਾ ਨਾ ਫੈਸਲ ਸਾਹਿਬ, ਉਹ ਪੁਰਾਣੀ ਚੀਜ਼ ਦੇ ਹੀ ਨਹੀਂ ਰਹੇ, ਉਹ ਨਕਦੀ ਦੇ ਰਹੇ ਨੇ। ਅਗਰ ਕੋਈ ਬੰਦਾ ਆਪਣੇ ਕੱਪੜੇ ਜਰਸੀਆਂ ਕੋਟੀਆਂ ਦੇ ਰਿਹਾ ਘਰੋਂ ਕੱਢ ਕੇ, ਪਾਇਨੇ ਦਾ ਮਤਲਬ ਆ ਕਿ ਉਹਨੇ ਪੁਰਾਣੀਆਂ ਘਰ 'ਚ ਰੱਖੀਆਂ ਨੇ ਤੇ ਜੇ ਉਹ ਇੰਨਾ ਪੈਸੇ ਵਾਲਾ ਹੁੰਦਾ ਤੇ ਉਹ ਪੁਰਾਣੀਆਂ ਉਹਦੇ ਘਰ ਹੋਣੀਆਂ ਨਹੀਂ ਸੀ, ਉਹ ਨਵੀਆਂ ਹੀ ਹੋਣੀਆਂ ਸੀ। ਇਹਦਾ ਮਤਲਬ ਉਹਦੇ ਹਾਲਾਤ ਇਦਾਂ ਦੇ ਨੇ ਕਿ ਉਹਨੇ ਪੁਰਾਣੀਆਂ ਰੱਖੀਆਂ ਨੇ ਤੇ ਉਹਨੇ ਜਿਹੜੀਆਂ ਪੁਰਾਣੀਆਂ ਦਿੱਤੀਆਂ ਤੈਨੂੰ ਪੁਰਾਣੀਆਂ ਲੱਗ ਰਹੀਆਂ, ਉਹਦੇ ਲਈ ਉਹ ਪਤਾ ਨਹੀਂ ਕਿੰਨੀ ਕੁ ਅਹਿਮੀਅਤ ਵਾਲੀਆਂ ਨੇ। ਉਹ ਨਵੀਆਂ ਨਾਲ ਔਰ ਉਹਦਾ ਜਿਹੜਾ ਨਿਜ਼ਾਮ ਅੰਦਰ ਦਾ ਉਹ ਰੱਬ ਦੇ ਨਾਲ, ਉਹ ਰੱਬ ਜਾਣਦਾ। ਤੈਨੂੰ ਲੰਡੇ ਦੀ ਲੱਗਦੀ ਹੋਵੇ, ਤੈਨੂੰ ਪਾਰਟੀ ਕਮੀਜ਼ ਲੱਗਦੀ ਹੋਵੇ, ਉਹਨੂੰ ਪੁੱਛ ਕੇ ਵੇਖ ਜਿਹਨੇ ਦਿੱਤੀ ਹੈ। ਉਸਤਾਦ ਜੀ ਮੈਂ ਉਹਨੇ ਉਹਦਾ ਦਿਲ ਕਰੇ 2 ਸਾਲ ਹੋਰ ਕੱਢਣੇ ਹੋਣ। ਤੁਹਾਡੀ ਨੌਂ ਨੇ ਵੀ ਸਾਰੇ ਕੱਪੜੇ ਦੇ ਦਿੱਤੇ ਉਸਤਾਦ ਜੀ, ਮੈਂ ਵੀ ਆਪਣੇ ਸਾਰੇ ਕੱਪੜੇ ਦੇ ਦਿੱਤੇ। ਉਹ ਫਰਾਕਾਂ ਵੀ ਦੇਤੀਆਂ ਜਿਹੜੀਆਂ ਉਹ ਸੀ। ਆ ਦੇਖ ਲਓ ਹੁਣ ਨਾਜ਼ਰੀਨ, ਇੱਕ ਮਿੰਟ ਉਸਤਾਦ ਜੀ। ਅੱਛਾ ਮੇਰੀ ਗੱਲ ਸੁਣ ਲਓ, ਆ ਦੇਖ ਲਓ ਵਿੱਚ ਹੀ ਅੱਬਾ ਲਏਗਾ ਆਪਣਾ, ਫਿਰ ਅਸੀਂ ਗੱਲ ਕਰੀਏ ਤੇ ਖਿੱਚਦਾ ਵਾ। ਆ ਹੁਣ ਮੇਰੀ ਨੌ ਲੈਣ ਦੀ ਇਹਨੇ ਤੇ ਮੈਂ ਇਹਨੂੰ ਕਈ ਵਾਰੀ ਕਿਹਾ ਕਿ ਯਾਰ ਨੌ ਮੇਰੀ ਨੌ ਉਹ ਯਾਰ ਪਤਾ ਗੱਲ ਬੂਟਾ ਭਾਂਡਿਆਂ ਵਾਲਿਆਂ ਨੂੰ ਐ ਨਹੀਂ ਹੈ, ਮੈਂ ਸਿਰਫ ਇਹ ਕਹਿ ਰਿਹਾ ਹਾਂ ਕਿ ਯਾਰ ਅਸੀਂ ਬੜ ਚੜ ਕੇ ਇੱਕ ਦੂਸਰੇ ਦਾ ਸਾਥ ਦੇਣਾ ਬਸ। ਹਾਂ ਤੇ ਉਹ ਅਸੀਂ ਦੇ ਰਹੇ ਹਾਂ। ਸਰ ਜੀ ਇੱਕ ਸਭ ਤੋਂ ਵੱਡਾ ਸਲੂਟ ਉਹਨਾਂ ਲੋਕਾਂ ਨੂੰ ਲੇਕਿਨ ਮੇਰੇ ਲਈ
ਉਸਤਾਦ ਜੀ, ਮੈਂ ਮੇਰੇ ਲਈ ਤੇ ਸਲੂਕ 2.5 ਸਾਲਾਂ ਤੋਂ ਸਲਾਬ ਜ਼ਦਗਾਨ ਇਹ ਹੀ ਨੇ, ਕਿਉਂਕਿ ਮੇਰੀਆਂ ਸਾਰੀਆਂ ਸ਼ਰਟਾਂ ਇਹਨਾਂ ਕੋਲ ਜਾਂਦੀਆਂ ਇਹਨਾਂ ਤੋਂ ਵੱਡਾ ਸਲਾਬ ਜ਼ਦਗਾਨ ਹੀ ਕੋਈ ਨਹੀਂ ਮੇਰੇ ਲਈ। ਤੁਸੀਂ ਮੈਨੂੰ ਅੱਜ ਤੱਕ ਦਿੱਤੀ ਅੱਲਾ ਮਾਫ਼ੀ ਨਹੀਂ ਦੇਵੇ। ਮੈਨੂੰ ਅੱਜ ਤੱਕ ਦਿੱਤੀ ਇਹ ਤੇ ਟੂਟੀ ਖੁੱਲੀ ਰਹਿ ਜੇ ਥੱਲੇ ਤੋਂ ਤਾਂ ਆ ਜਾਂਦੇ ਨੇ ਕਿ ਉਸਤਾਦ ਜੀ ਸਲਾਬ ਆ ਗਿਆ ਦੇ ਦਿਓ, ਔਰ ਨਵੀਆਂ ਹੀ ਲੈ ਜਾਂਦੇ ਨੇ। ਕਈ ਮੇਰੀਆਂ ਸ਼ਰਟਾਂ ਮੈਂ ਬਸ ਲੈਣ ਦਾ ਚੋਰ ਹੋਇਆ ਬਾਜ਼ਾਰੋਂ, ਉਸ ਤੋਂ ਬਾਅਦ ਇਹਨਾਂ ਨੇ ਪਾਈਆਂ ਨੇ। ਉਸਤਾਦ ਜੀ ਗੱਲ ਹੈ ਆਹ ਦੇਖੋ ਇੱਧਰ, ਕਹਿੰਦਾ ਮੈਂ ਥੱਲੇੋਂ ਬਨੈਣ ਨਹੀਂ ਪਾਈ। ਮੈਂ ਕਿਹਾ ਤੂੰ ਸ਼ਰਟ ਵੀ ਨਹੀਂ ਪਾਈ, ਉਹ ਵੀ ਮੇਰੀ ਆ। ਉਸਤਾਦ ਜੀ ਗੱਲ ਵੇਖੋ ਕਿੱਧਰ ਦੀ ਗੱਲ ਕਿੱਧਰ ਲੈ ਗਏ। ਦੇ ਕੇ ਜਤਲਾ ਰਹੇ ਨੇ। ਅੱਲਾ ਮਾਫੀ ਦੇ, ਮੈਂ ਸ਼ਰਟਾਂ ਕਿੰਨੀਆਂ ਉਸਤਾਦ ਨੂੰ ਲੈ ਕੇ ਦਿੱਤੀਆਂ ਇਹਨਾਂ ਨੂੰ, ਜਦੋਂ ਪਿਛਲੇ ਦਿਨਾਂ 'ਚ ਕਹਿੰਦੇ ਸੀ ਕਿ ਯਾਰ ਮੇਰੇ ਕੋਲ ਪੈਸੇ ਮੁੱਕ ਗਏ, ਮੈਂ ਇਹਨਾਂ ਨੂੰ ਦੈਟਸ ਅ ਵੈਰੀ ਇਮੋਸ਼ਨਲ ਪੁਆਇੰਟ ਆਫ ਮੈਂ ਹੁਣ ਤੁਹਾਨੂੰ ਇਹ ਗੱਲ ਦੱਸਾਂ। ਅੱਛਾ ਜੀ, ਜਤਲਾ ਰਿਹਾ, ਮੇਰੀ ਗੱਲ ਸੁਣੋ। ਕਿਸੇ ਦਿਨ ਇੱਕ ਪੂਰਾ ਸ਼ੋਅ ਕਰਾਂਗਾ ਆਪਣੀਆਂ ਪੁਰਾਣੀਆਂ ਚੀਜ਼ਾਂ ਤੇ। ਕੋਹਿਨੂਰ ਟੀਵੀ ਤੇ ਮੈਂ ਇੱਕ ਇੰਟਰਵਿਊ ਦੇਣ ਗਿਆ ਸਾਂ, ਅਕਸਰ ਉਹ ਚੱਲ ਰਿਹਾ ਵਾ, ਜਿਹ 'ਚ ਮੈਂ ਬਿਲਕੁਲ ਛੋਟਾ ਜਿਹਾ, ਠੀਕ ਹੈ ਨਾ, ਬੜਾ ਲਵਾ ਜਿਹਾ ਇਸ ਟੈਪ ਦਾ ਵਾਂ, ਕੱਚੀ ਕਲੀ ਟੈਪ ਕੱਚੀ ਕਲੀ ਟੈਪ। ਇੰਟਰਵਿਊ ਦੇਣ ਗਿਆ, ਪੈਰਾਂ 'ਚ ਮੇਰੇ ਚੱਪਲ ਆ, ਕਿਰਾਇਆ ਮੈਂ ਇੱਥੋਂ ਲੈ ਕੇ ਗਿਆ ਸਾਂ। ਉਹ ਜਿਹੜੀ ਮੈਂ ਸ਼ਰਟ ਪਾਈ ਆ ਉਹ ਲੰਡੇ ਦੀ ਆ। ਉਸ ਟਾਈਮ ਤੱਕ ਮੈਂ ਲੰਡੇ ਦੀਆਂ ਸ਼ਰਟਾਂ 5 ਰੁਪਏ ਦੀ 30 ਰੁਪਏ ਦੀ ਸ਼ਰਟ ਲਿਆ ਕੇ ਪਾਉਂਦਾ ਰਿਹਾ। ਜਦੋਂ ਕੋਹਿਨੂਰ ਤੇ ਮੈਨੂੰ ਇੰਟਰਵਿਊ ਵਾਸਤੇ ਵੀ ਉਹਨਾਂ ਨੇ ਬੁਲਾਇਆ, ਉਦੋਂ ਵੀ ਮੈਂ ਲੰਡੇ ਦੀ ਪਾ ਕੇ ਗਿਆ। ਇਹਦੇ 'ਚ ਕੀ ਮੇਣਾ ਵਾ, ਕੋਈ ਮੇਣਾ ਕੀ ਨਹੀਂ। ਮੇਣਾ 'ਚ? ਔਰ ਉਹ ਸ਼ਰਟਾਂ ਮੈਂ ਆਪਣੇ, ਮੇਰੇ ਕੋਲ ਅੱਜ ਵੀ ਘਰ ਪਈਆਂ ਨੇ। ਯਾਦਗਾਰ ਉਹਨਾਂ ਨੇ ਜਿੰਨਾ ਮੈਨੂੰ ਪਿਆਰ ਆ, ਉਹਨਾਂ ਨੂੰ ਜਦੋਂ ਮੈਂ ਵੇਖਦਾ ਵਾਂ ਉਹ ਕੀ ਮੈਨੂੰ ਯਾਦ ਆਉਂਦਾ ਉਹਨਾਂ ਸ਼ਰਟਾਂ। ਭਾਵੇਂ ਤਾਂ ਉਸਤਾਦ ਜੀ, ਮੋਟਰਸਾਈਕਲ ਮੇਰੇ ਕੋਲ ਇੱਕ ਸੀ, ਜਿਹਦੇ ਤੇ ਮੈਂ 17-18 ਵਰੀ ਲਾਹੌਰ ਗਿਆ ਕਿਰਾਏ ਦੇ ਦੁੱਖੋ, ਯਾਨੀ 70 ਰੁਪਏ 60 ਰੁਪਏ ਲੀਟਰ ਤੇਲ ਆ। ਜਨਾਨ ਮੋਟਰਸਾਈਕਲ ਨਵੀਂ ਆਈ ਸੀ ਫੈਸਲਾਬਾਦ 'ਚ, ਉਹ ਮਾਡਲ ਸੀ ਸਾਡੇ ਕੋਲ। ਅੱਜ ਵੀ ਮੇਰੇ ਕੋਲ ਘਰ ਖੜੀ ਆ ਮੋਟਰਸਾਈਕਲ। ਮੈਨੂੰ ਉਹ ਜਿਹੜੀਆਂ ਗੱਡੀਆਂ ਗੁੱਡੀਆਂ ਸਾਰਿਆਂ ਨਾਲੋਂ ਪਿਆਰੀ ਆ। ਔਖੇ ਟਾਈਮ ਤੇ ਮੇਰਾ ਸਾਥ ਦਿੱਤਾ ਧੋਨੀ ਸਾਹਿਬ ਨੇ ਵੀ ਆਪਣੇ ਹਾਂਜੀ। ਮੋਟਰਸਾਈਕਲ ਤੇ ਕਾਸ਼ ਅਸੀਂ ਵੀ ਲੰਡਾ ਪਾਈਏ ਉਸਤਾਦ ਜੀ। ਔਰ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਵਾਂ ਉਸਤਾਦ ਜੀ। ਮੋਟਰਸਾਈਕਲ ਠੰਡ ਦਾ ਅੱਛਾ ਯਾਰ ਤੁਸੀਂ ਬੋਲ ਬਾਲਾ ਉੱਠ ਖਲੋ ਉਸਤਾਦ ਜੀ, ਬਈ ਤੁਸੀਂ ਵਾਕਿਆ ਧੁੰਦ ਪੈ ਰਹੀ ਆ, ਧੁੰਦ ਦੀ ਗੱਲ ਹੋਈ ਆ, ਧੁੰਦ ਪੈ ਰਹੀ ਆ, ਛਣਾ ਛਣ ਧੁੰਦ ਪੈ ਰਹੀ ਆ। ਚਨਾ ਚੰਦ ਤੇ ਰਾਤ ਦੇ 1 ਵਜੇ ਮੈਂ ਸਾਰਿਆਂ ਨੂੰ ਕਿਹਾ ਲਓ ਜੀ ਓਕੇ, ਕਿੱਧਰ? ਮੈਂ ਕਿਹਾ ਮੈਂ ਲਾਹੌਰ। ਹੈਂ ਓਏ ਉਸਤਾਦ ਜੀ ਧੁੰਦ, ਬੰਦਾ ਨਹੀਂ ਨਜ਼ਰ ਆ ਰਿਹਾ। ਮੈਂ ਕਿਹਾ ਮੈਂ ਸਵੇਰ 9 ਵਜੇ ਪਹੁੰਚਣਾ ਵਾ ਇੱਕ ਚੈਨਲ ਤੇ। ਮੈਂ ਗੱਡੀ ਤੋਰ ਲਈ ਅੱਲਾ ਦਾ ਨਾਂ ਲੈ ਕੇ ਲਾਹੌਰ ਵੱਲ, ਠੀਕ ਹੈ ਜੀ। 100 ਰੁਪਇਆ ਜੇਬ 'ਚ ਜਾ ਰਿਹਾ। ਇੱਕ ਨਾ ਜੀਟੀ ਰੋਡ ਤੇ ਨਾ, ਜਿੱਥੇ ਸ਼ਹਿਰ ਹੁੰਦਾ ਨਾ, ਸ਼ਹਿਰਾਂ ਦੇ ਸਾਈਡਾਂ ਤੇ ਉਹਨਾਂ ਨੇ ਉਹ ਬੰਨੀਆਂ ਬਣਾਈਆਂ ਨੇ, ਯਾਨੀ ਉਹ ਵਿੱਚ ਬੰਨੀਆਂ ਟੈਪ ਆਉਂਦੀਆਂ ਨੇ। ਫਿਰ ਖੁੱਲਾ ਰੋਡ ਹੋ ਜਾਂਦਾ, ਜਦੋਂ ਬੰਨੀ ਆਉਂਦੀ ਤੁਹਾਨੂੰ ਲੱਗਦਾ ਕਿ ਸ਼ਹਿਰ ਆ ਗਿਆ ਕੋਈ, ਫਿਰ ਤੁਸੀਂ ਬੰਨੀਆਂ ਦੇ ਵਿੱਚੋਂ ਲੰਘਦੇ ਹੋ। ਸਰਵਿਸ ਰੋਡ ਉਹ ਹਾਂ ਨਹੀਂ ਸਰਵਿਸ ਰੋਡ ਨਹੀਂ, ਮੇਨ ਰੋਡ ਤੇ ਉਹਨਾਂ ਨੇ ਦੀਵਾਰ, ਤਾਂ ਕਿ ਸਰਵਿਸ ਰੋਡ ਇੱਧਰ ਉੱਧਰ ਰਹਿ ਜਾਣ। ਡਿਵਾਈਡਰ ਤੇ ਹਾਂ, ਉਸ ਤੋਂ ਕੋਈ 1.5 ਕਿਲੋਮੀਟਰ ਪਿੱਛੇ ਮੋਟਰਸਾਈਕਲ ਪੈਂਚਰ ਹੋ ਗਈ। ਓ ਮਾਈ ਔਰ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸਾਂ, ਉਸ ਮੋਟਰਸਾਈਕਲ ਨਾਲ ਮੈਂ ਗੱਲਾਂ ਕਰਦਾ ਜਾਂਦਾ ਹੁੰਦਾ ਸੀ ਲਾਹੌਰ, ਔਰ ਮੈਨੂੰ ਇੰਝ ਲੱਗਦਾ ਸੀ ਮੈਨੂੰ ਜਵਾਬ ਦੇ ਰਹੀ ਅੱਗੋਂ। ਕਸਮ ਹੈ ਰੱਬ ਦੀ, ਮੈਂ ਇਕੱਲੇ ਨੂੰ ਨਾਲ ਗੱਲਾਂ ਕਰੀ ਨਾ, ਕੋਈ ਨਹੀਂ ਟੈਨਸ਼ਨ ਨਾ ਲੈ, ਤੈਨੂੰ ਮੈਂ ਵੇਖੀ ਤੇਰੇ ਮੈਂ ਸਲੰਸਰ ਵੀ ਨਵਾਂ ਪਵਾ ਦੇਣਾ, ਮੈਂ ਟੈਂਕੀ ਵੀ ਤੈਨੂੰ ਮੈਂ ਇੰਜ ਕਰਾ ਦੇਣਾ, ਤੂੰ ਮੇਰੀ ਇੱਦਾਂ, ਮੈਂ ਰੱਬ ਦੀ ਕਸਮ ਇੱਦਾਂ ਗੱਲਾਂ ਕਰਦਾ ਹੁੰਦਾ ਸੀ। ਤੇ ਮੈਨੂੰ ਇੰਝ ਲੱਗਦਾ ਸੀ ਇਹ ਜਾਨਦਾਰ ਚੀਜ਼ ਆ, ਮੇਰਾ ਸਾਥ ਦੇ ਰਹੀ ਹੈ। ਕੋਈ ਵੀ ਨਹੀਂ ਸੀ, ਕੋਈ ਵੀ ਤੂੰ ਸਮਝਦਾ? ਹਾਂਜੀ ਹਾਂਜੀ, ਕੀ ਬਾਤ। ਕੋਈ ਵੀ ਜਿਹੜੇ ਅਸੀਂ ਸਾਡੀ ਵਜ੍ਹਾ ਤੇ ਅਸੀਂ, ਇਹ ਕੋਈ ਵੀ ਨਹੀਂ ਸੀ। ਇਹ ਘਰਾਂ 'ਚ ਸੁੱਤੇ ਸੀ ਰਜ਼ਾਈਆਂ 'ਚ, ਪਤਾ ਵੀ ਨਹੀਂ ਸੀ ਜੀ। ਤੇ ਮੈਂ ਜਨਾਬ ਜਾ ਰਿਹਾ, ਤੇ ਉਹ ਹੁਣ ਮੈਂ ਕਿਹਾ ਕੀ ਕਰਾਂ। ਅੱਛਾ ਮੈਂ ਉੱਤਰ ਕੇ ਤੇ ਜਨਾਬ ਉਹਨੂੰ ਰੇੜਨਾ ਸ਼ੁਰੂ ਕਰਤਾ। ਤੇ ਮੈਨੂੰ ਪਤਾ ਸੀ ਕਿ ਯਾਰ ਬੰਨੀਆਂ ਟੈਪ ਜਾਂ ਕੋਈ ਪੰਪ ਪਾਉਣਾ, ਤੇ ਇੱਥੇ ਕੋਈ ਪੈਂਚਰ ਵਾਲਾ ਹੋਣਾ, ਤੇ ਟਾਈਮ ਕਿੰਨਾ 3-3:30 ਹੋ ਗਏ ਨੇ, 2 ਵਜੇ ਦਾ ਮੈਂ ਤੁਰਿਆ। ਹਾਂ, ਤੇ ਧੁੰਦ ਕਵੇ ਵੀ ਹਟ ਜਾ। ਮੈਂ ਜਨਾਬ ਜੀ ਉਹ ਤੁਰਦਾ ਐਸਾ ਨਾ, ਉਹਦੀ ਹਵਾ ਵੀ ਨਿਕਲ ਗਈ। ਹਵਾ ਨਿਕਲ ਕੇ ਐਸਾ ਟਾਇਰ ਵੀ ਪਾਟਣ ਲੱਗ ਪਿਆ ਤੇ ਗੱਡੀ ਭਾਰੀ ਹੋਈ ਜਾ ਰਹੀ। ਕੁਛ ਮੇਰੀ ਥਕਾਵਟ ਨਾਲ, ਕੁਛ ਉਹ ਬਿਲਕੁਲ ਚੱਕਾ ਥੱਲੇ ਲੱਗ, ਤੇ ਗੱਡੀ ਇੰਜ ਵੀ ਰੇੜ ਹੀ ਨਹੀਂ ਰਹੀ। ਕੋਈ 1.5 ਕਿਲੋਮੀਟਰ ਬਾਅਦ ਭਾਣੇ ਮੈਨੂੰ ਬੰਨੀਆਂ ਨਜ਼ਰ ਆਈਆਂ, ਤੇ ਮੈਨੂੰ ਸਕੂਨ ਹੋਇਆ। ਬੰਨੀ ਪੂਰੀ ਫਿਰ 1.5-2 ਕਿਲੋਮੀਟਰ ਦੀ ਅੱਗੋਂ ਸ਼ਹਿਰ ਪੂਰਾ ਲੰਘਣਾ। ਉਹ ਮੈਂ ਲੰਘਿਆ ਤੇ ਅੱਗੇ ਚੌਂਕ ਆ ਗਿਆ। ਚੌਂਕ ਦੇ ਵਿੱਚ ਭਾਣੇ ਇੱਕ ਚਿੰਗਚੀ ਰਿਕਸ਼ਾ ਖੜਾ, ਉਹਨੂੰ ਮੈਂ ਕਿਹਾ ਬਾਬਾ ਜੀ, ਤੇ ਪਸੀਨੀ ਧੁੰਦ 'ਚ ਹੋਇਆ ਮੈਂ ਕਿਹਾ ਸਾਹ ਇੱਥੇ ਕੋਈ ਪੈਂਚਰ ਵਾਲਾ? ਕਹਿੰਦਾ ਪੈਂਚਰ ਵਾਲਾ ਭਾਜੀ ਇੱਥੇ ਕੋਈ ਨਹੀਂ ਹੈ, 1.5-2 ਕਿਲੋਮੀਟਰ ਅੱਗੇ ਇੱਕ ਪੰਪ ਆ, ਉੱਥੇ ਪੈਂਚਰ ਵਾਲਾ ਹੋਏਗਾ। ਤੇ ਮੈਂ ਕਿਹਾ ਫੇਰ ਹੁਣ? ਤੇ ਮੈਂ ਕਿਹਾ ਯਾਰ ਮੇਰੇ ਕੋਲ ਤੇ ਕਿੰਨੇ ਪੈਸੇ? ਕਹਿੰਦਾ 100 ਰੁਪਏ ਮੈਨੂੰ ਦੇ ਦੇਣਾ। ਮੈਂ ਕਿਹਾ ਓਕੇ। ਉਹਨੇ ਪਿੱਛੇ ਮੋਟਰਸਾਈਕਲ ਚੁੱਕ ਕੇ ਪਿੱਛੇ ਰੱਖੀ, ਰੱਸਿਆਂ ਨਾਲ ਉਹਨੇ ਬੰਨੀ ਆ, ਮੈਂ ਅੱਗੇ ਪੈ ਗਿਆ, ਤੇ ਮੈਂ ਹੁਣ ਜਾ ਰਿਹਾ। ਕੋਈ 1.5 ਕਿਲੋਮੀਟਰ ਬਾਅਦ ਉਹਨੇ ਰੋਕੀ ਆ ਗੱਡੀ,
ਤੇ ਸ਼ਟਰ ਬੰਦ ਆ, ਬਾਹਰ ਟਾਇਰ ਟੰਗੇ ਨੇ ਤੇ ਅੰਦਰ ਕੁਛ ਮਤਲਬ ਕਿ ਨਿੱਘ ਚ ਸੁੱਤਾ ਕਰੈਕਟਰ, ਧੁੰਦ ਚ ਵੀ ਨਹੀਂ ਉੱਗਾ ਗਿਆ, ਸੁੱਤਾ ਸ਼ਟਰ ਥੱਲੇ ਸਿੱਟਿਆ ਤੇਰਾ ਬੋਤਾ। ਉਹਨੇ ਰਕਸ਼ਾ ਰੋਕਿਆ, ਯਾਰ ਅੱਲਾ ਉਹਦੀ ਜ਼ਿੰਦਗੀ ਕਰੇ, ਉਹਨੇ ਭਾਈ ਸ਼ਟਰ ਖੜਕਾਇਆ, ਇਹਦੇ ਕਿ ਜਿੱਡਾ ਮੁੰਡਾ ਬਾਹਰ ਆਇਆ ਐ ਕਰਦਾ, ਹਾਂ ਜੀ। ਉਹਨੇ ਕਿਹਾ ਯਾਰ ਪੈਂਚਰ ਹੈ। ਉਹਨੇ ਕਿਹਾ ਪੈਂਚਰ ਨਹੀਂ ਹੈ, ਟਾਇਰ ਵੀ ਫਰਕ ਆ, ਟੂਬ ਵੀ ਫਰਕ ਆ, ਰਿਮ ਵੀ ਵਿੰਗਾ ਹੋ ਗਿਆ ਓਏ ਰੁਪਈਆ ਵੀ 100 ਤੇ ਮੇਰੇ ਕੋਲ ਰੁਪਈਆ 100 ਵਾ ਤੇ ਉਹ ਜਿਹੜਾ ਮੈਂ ਰਕਸ਼ੇ ਵਾਲੇ ਨੂੰ ਦੇਣਾ ਵਾ। ਹੁਣ ਮੈਂ ਰਕਸ਼ੇ ਵਾਲੇ ਨੂੰ ਕਿਹਾ ਉਸਤਾਦ ਗੱਲ ਇਹ ਹੈ, ਤੇਰੇ ਕੋਲ ਕੀ ਸੀ ਪੈਸਾ ਜਾਇਜ਼ ਕੈਸ਼, ਕਿੰਨੇ ਪੈਸੇ ਲੱਗਣੇ? ਉਹਨੇ ਕਿਹਾ ਭੈਣ ਜੇ ਤੁਸੀਂ ਕਹੋ ਨਾ ਕਿ ਨਾਰਮਲ ਮੇਰਾ ਸਾਰ ਦੇ ਬਸ ਤੇ 300 ਰੁਪਈਆ ਲਵਾਂਗਾ। ਮੈਂ ਕਿਹਾ ਓਕੇ ਕਰ ਦੇ। ਹੁਣ ਮੈਂ ਰਕਸ਼ੇ ਵਾਲੇ ਨੂੰ ਕਿਹਾ, ਮੈਂ ਕਿਹਾ ਸਾਹ ਜੀ ਮੇਰੇ ਕੋਲ ਪੈਸਾ ਕੋਈ ਨਹੀਂ ਹੈ, 100 ਰੁਪਈਆ। ਉਹਨੇ ਦੇਖੋ ਅੱਛਾ, ਉਹਨੇ ਥੋੜਾ ਅੰਦਾਜ਼ਾ ਲਾ ਰਿਹਾ ਤੇ ਕਹਿੰਦਾ ਭੈਣ ਕੋਈ ਗੱਲ ਨਹੀਂ, ਕਹਿੰਦਾ ਯਾਰ ਤੂੰ 200 ਰੁਪਈਆ ਲੈ ਲੈ ਯਾਰ ਭਾਜੀ ਦਾ ਇਸ ਤਰ੍ਹਾਂ ਤੇ ਮੈਂ ਮਸਕੀਨਾਂ ਕੋ ਖੜਾ। ਉਹਨੇ ਕਿਹਾ ਠੀਕ ਆ 200। ਕਹਿੰਦਾ ਭੈਣ 100 ਮੈਨੇ ਜਿਹੜਾ ਦਿੱਤਾ ਸੀ ਨਾ ਉਹਨੂੰ ਫੜਾਇਆ, ਉਹਨੇ 100 ਨੇ ਕੋਲੋਂ ਪਾ ਕੇ 200 ਉਹਨੂੰ ਦਿੱਤਾ। ਉਹਦਾ ਮੈਂ ਮੋਬਾਈਲ ਨੰਬਰ ਲਿਆ, ਈਜ਼ੀ ਪੈਸਾ ਲਿਆ, ਸਾਰਾ ਕੁਝ ਲਿਆ ਤੇ ਉਹਨੇ ਭਾਈ ਉਹ ਵਾਪਸ ਆ ਗਿਆ ਤੇ ਮੈਂ ਪੈਂਚਰ ਲਵਾ ਕੇ ਤੇ ਤੇ ਸਾਰੇ ਰਸਤੇ ਮੈਂ ਸੇ ਡਰ ਚੁੱਕੇ, ਹੁਣ ਜੇ ਪੈਂਚਰ ਹੋ ਗਈ ਤੇ ਮੈਂ ਕੀ ਕਰਨਾ। ਲੇਕਿਨ ਮੈਂ ਅੱਲਾ ਦਾ ਸ਼ੁਕਰ ਆ ਪਹੁੰਚ ਗਿਆ ਸਾਜੀ। ਇਹ ਇੱਕ ਟਾਈਮ ਫਿਰ ਇੱਕ ਟਾਈਮ ਆਇਆ ਕਿ ਸਾਜੀ ਕਾਲੀ ਗੱਡੀ ਮੇਰੇ ਕੋ ਹੋਂਡਾ ਸਿਟੀ, ਅਗਲੀ ਗੱਲ ਤੇ ਉਸੇ ਹੀ ਚੌਂਕ 'ਚ ਮੈਂ ਬ੍ਰੇਕ ਮਾਰ ਕੇ ਮੈਂ ਉਸ ਮੁੰਡੇ ਨੂੰ ਫੋਨ ਕੀਤਾ। ਕਹਿੰਦਾ ਭਾਜੀ ਹਾਂਜੀ। ਮੈਂ ਕਿਹਾ ਪਛਾਣਿਆ? ਕਹਿੰਦਾ ਨਹੀਂ। ਪੈਸੇ ਨਹੀਂ ਉਹਨੂੰ ਮੈਂ ਦਿੱਤੇ। ਮੈਂ ਕਿਹਾ ਸੀ ਇਹਨੂੰ ਮੈਂ ਮਿਲ ਕੇ ਦਿਆਂਗਾ ਔਰ ਸੂਦ ਸਮੇਤ ਇਹਦੀ ਮੁਹੱਬਤ ਵਾਪਸ ਕਰਾਂਗਾ। ਕਹਿੰਦਾ ਭਾਈ ਮੈਂ ਤੇ ਘਰ ਆ। ਮੈਂ ਕਿਹਾ ਮੈਂ ਤੈਨੂੰ ਮਿਲਣਾ ਕਿੱਥੇ, ਤੂੰ ਘਰ ਆ? ਕਹਿੰਦਾ ਜੀ ਮੈਂ ਇੱਥੇ ਮੈਨੂੰ 10 ਮਿੰਟ ਲੱਗ ਗਏ ਨੇ। ਮੈਂ ਕਿਹਾ ਆ ਜਾ। ਲੋ ਜੀ ਉਹ ਚੌਂਕ 'ਚ ਆਇਆ, ਉਹਨੇ ਫਿਰ ਮੈਨੂੰ ਪਾ ਕੇ ਸਮੋਸੇ ਖਵਾਏ ਉੱਥੋਂ। ਉਹਨੂੰ ਮੈਂ ਰੁਪਈਆ 5000 ਦਿੱਤਾ, 5000 ਤੇ ਮੈਂ ਉਹਦਾ ਸ਼ੁਕਰੀਆ। ਉਹ ਕਹਿੰਦਾ ਨਹੀਂ ਉਸਤਾਦ ਜੀ ਕੀ ਹੋ ਗਿਆ ਇਹ ਉਹ। ਉਦੋਂ ਮੈਂ ਟੀਵੀ ਤੇ ਵੀ ਆਉਣ ਲੱਗ ਪਿਆ ਸੀ ਤੇ ਮੈਨੂੰ ਕਹਿੰਦਾ ਮੈਂ ਤੁਹਾਨੂੰ ਦੇਖਦਾ ਵਾਂ। ਤੇ ਮੈਂ ਕਿਹਾ ਯਾਰ ਇਦਾਂ ਤਾਂ ਤੈਨੂੰ ਯਾਦ ਆ? ਕਹਿੰਦਾ ਮੈਨੂੰ ਯਾਦ ਆ ਲੇਕਿਨ ਇਹ ਨਹੀਂ ਯਾਦ ਕਿ ਤੁਸੀਂ ਸੀ ਜਾਂ ਕੋਈ ਸੀ। ਮੈਂ ਕਿਹਾ ਯਾਰ ਤੇਰੀ ਨਜ਼ਰ ਆ। 5000 ਰੁਪਇਆ ਦਿੱਤਾ ਉਹਨੂੰ ਭੈਣ, ਬੜੀ ਮੁਸ਼ਕਲ ਉਹਨੇ ਲਿਆ ਤੇ ਮੈਂ ਫਿਰ ਉਹਦਾ ਸ਼ੁਕਰੀਆ ਅਦਾ ਕਰਕੇ ਤੇ ਭੈਣ ਫਿਰ ਮੈਂ ਇਹ ਤਕਰੀਬਨ ਉਸ ਗੱਲ ਤੋਂ ਸਾਲ ਬਾਅਦ ਦੀ ਗੱਲ ਆ। ਉਸਤਾਦ ਜੀ ਜਿਹੜਾ ਮੇਰਾ 200 ਦੇਣਾ ਤੁਸੀਂ ਉਹ ਵੀ ਤੇ 20000 ਬਣ ਗਿਆ। ਇਹ ਰਕਸ਼ੀ ਇਹ ਉਸਤਾਦ ਨੂੰ ਸ਼ੋਅ ਨਹੀਂ ਕਰਨ ਦੇ, ਇਹਨਾਂ ਨੂੰ ਤੇ ਆਦਤ ਆ ਗੱਲਾਂ ਕਰਨ ਦੀ। ਨਹੀਂ ਯਾਰ ਅਸੀਂ ਤਾਂ ਯਾਰ ਤੁਸੀਂ ਆਪਣਾ ਸ਼ੋਅ ਕਰ ਲਿਆ ਕਰੋ ਉਸਤਾਦ ਜੀ। ਕੋਈ ਸਲਾਬ ਦੀ ਗੱਲ ਹੋਣ ਡਈ ਸੀ ਯਾਰ ਸਲਾਬ ਦੀ ਗੱਲ, ਇਨਸਾਨੀਅਤ ਦੀ ਗੱਲ ਹੋ ਰਹੀ ਸੀ। ਇਨਸਾਨੀਅਤ ਦੀ ਗੱਲ ਹੋ ਰਹੀ ਸੀ। ਇਹਦੇ ਚ ਪੈਂਚਰ ਕਿੱਥੇ ਆਇਆ ਤੇ ਸਟਰਗਲ ਦੀ ਗੱਲ ਹੋ ਰਹੀ ਸੀ। ਗੱਲ ਹੋ ਰਹੀ ਸੀ ਪੁਰਾਣੇ ਕੱਪੜੇ ਸਲਾਬ 'ਚ ਦੇਣੇ। ਮੈਂ ਕਿਹਾ ਪੁਰਾਣੇ ਕੱਪੜੇ ਕਿੰਨੇ ਕੀਮਤੀ ਹੁੰਦੇ, ਮੈਂ ਤੈਨੂੰ ਉਹ ਦੱਸਿਆ। ਉਸਤਾਦ ਜੀ ਗੱਲ ਇਨਸਾਨੀਅਤ ਦੀ ਮੈਂ ਕਰ ਰਿਹਾ ਸੀਗਾ ਕਿ ਮੈਂ ਟੀਵੀ ਤੂੰ ਤੇ ਇਨਸਾਨੀਅਤ ਦੀ ਕਿਸ ਚੱਕਰ 'ਚ ਗੱਲ ਕਰਦਾ? ਤੇਰਾ ਬਣਦਾ ਹੀ ਹੈਗਾ। ਓਏ ਯਾਰ ਮੈਂ ਓਏ ਚਾਲ ਤੋਂ ਪਹਿਲੇ ਤੇ ਇਨਸਾਨੀਅਤ ਖਤਮ ਹੋ ਜਾਂਦੀ, ਉਸ ਤੋਂ ਬਾਅਦ ਬਾਈਪਾਸ ਲੰਘ ਕੇ ਸਮੁੰਦਰੀ ਰੋਡ ਸ਼ੁਰੂ ਹੁੰਦਾ, ਉੱਥੋਂ ਫਿਰ ਦੁਬਾਰਾ ਲਿੰਕ ਹੁੰਦੀ। ਯਾਰ ਐ ਨਹੀਂ ਗੱਲ ਯਾਰ, ਮੈਂ ਨਾ ਭਾਈ ਚਾਲ ਟੀਵੀ ਦੇ ਦੇ ਸਾਰਿਆਂ ਨੂੰ ਨਹੀਂ ਕਹਿ ਰਿਹਾ, ਸਿਰਫ ਇਹਨਾਂ ਮਜ਼ਾਕ ਕਰ ਰਿਹਾ। ਮੈਂ ਨਾ ਇਹ ਨਾ ਹੋਵੇ ਸਾਰੇ ਸ਼ੋਅ ਵੇਖਣ ਨੇ ਅੰਗਰੇਜ਼ ਉਹ ਗੋਤਾਖੋਰ ਮੱਛਲੀ ਜ਼ਖਮੀ ਹੋਈ ਏ, ਉਹਨਾਂ ਨੇ ਟਰੈਕਰ ਲਾ ਕੇ ਉਹ ਮੱਛਲੀ ਨੂੰ ਲੈ ਕੇ ਆਏ ਨੇ। ਅੱਛਾ ਤੂੰ ਇਹ ਗੱਲ ਇੰਜ ਵੀ ਕਰ ਲਾ। ਓਏ ਅੱਲਾ ਬਹੁਤ ਬੁਰਾ ਹੁੰਦਾ ਆ। ਇਹ ਕੁਰਾਨ ਦਾ ਕਹਿ ਦਿਆ ਸਾਜੀ ਮੱਛਲੀ ਜ਼ਖਮੀ ਹੋ ਗਈ। ਅੱਖਾਂ ਤੇ ਖੋਲ, ਗੱਲ ਤੇ ਕਰ। ਉਸਤਾਦ ਜੀ ਜਵਾਬ तो दो ਯਾਰ ਪਲੀਜ਼ ਯਾਰ, मैं कितनी बार लुटा हूँ, जवाब तो दो। ਉੱਥੇ ਫਿਰ ਸੀਮੈਂਟ ਦੀ ਮੱਛਲੀ ਕਈ ਨਾਲ ਪਾੜ ਹੋ ਨਾ ਤੇ ਇਦਾਂ ਦਾ ਮੂਵ ਬਣ ਜਾਂਦਾ। ਉਹ ਯਾਰ ਮੇਰੀ ਗੱਲ ਸੁਣ ਲਿਆ ਕਰੋ ਯਾਰ। ਲੱਤ ਮਾਰ ਕੇ ਟੀਨ ਨੂੰ ਚਿੱਬ ਪਾਈਏ ਨਾ, ਇਦਾਂ ਦਾ ਮੂੰਹ ਬਣਦਾ। ਕਹਿੰਦਾ ਮੈਨੂੰ ਅੱਜ ਤੱਕ ਨਹੀਂ ਕਿਸੇ ਨੇ ਕੰਮ ਚੋਰ ਕਿਹਾ। ਮੈਂ ਕਿਹਾ ਕਿਉਂ? ਕਹਿੰਦਾ ਮੈਂ ਕੱਲਾ ਚੋਰ ਆ ਨਾ। काम चोर ਕੰਮ ਚੋਰ। अच्छा हाँ जी। ਯਾਰ ਮੈਂ ਗੱਲ ਕਰ ਰਿਹਾ ਵਾਂ ਜਾਨਵਰ ਦੀ ਕੇਅਰ ਕਰਦੇ ਨੇ ਯਾਰ ਬਾਹਰਲੇ ਲੋਕ। अच्छा इंसानियत की गल हो रही है तो मछली कितों आ गई? ਉਹ ਯਾਰ ਉਹ ਜਾਨਵਰ ਦੀ ਕੇਅਰ ਕਰਦੇ ਆ। ਕੁੱਤੇ ਦੇ ਪਿੱਛੋਂ ਟਾਇਰਾਂ ਤੋਂ ਲੰਘਿਆ ਪੈਰ, ਪੈਰ ਨੰਗੇ ਪੈਰ, तेरे पिछों टायरां तो लंघ गया पैर, ਤੇ ਦੇ ਟਾਇਰਾਂ ਤੋਂ ਭਾਈ ਇੱਕ ਬੱਸ रस्ते दे पैरां तो टायर ते पैर लंघ के ते मोटरसाइकिल दे थल्ले कुत्ता उत्ते आके निकल के ਉਹਨੇ ਮੇਦ ਦਿੱਤੀ ਮੋਟਰਸਾਈਕਲ। ਟਾਇਰਾਂ ਤੋਂ ਯਾਰ ਇੱਕ ਬੱਸ ਦੇ ਪੈਰ ਲੰਘ ਗਏ ਉਹ ਕਹਿ ਰਿਹਾ। ਅੱਲਾ ਦੀ ਅੱਛਾ ਕਿਸਮ। ਕੁੱਤੇ ਦੇ ਟਾਇਰਾਂ ਤੋਂ ਪੈਰ ਲੰਘ ਗਿਆ, ਬਸ ਤੋਂ ਕੁੱਤਾ ਲੰਘ ਗਿਆ। ਉਹ ਟਾਇਰਾਂ ਤੋਂ ਪੈਰ ਲੰਘ ਕੇ ਬੱਸ ਤੋਂ ਕੁੱਤਾ ਲੰਘ ਕੇ ਉਹਨੇ ਯਾਰ ਮੋਟਰਸਾਈਕਲ। ਅੱਲਾ ਦੀ ਕਸਮ ਉਸਤਾਦ ਜੀ ਫਿਰ ਤੁਸੀਂ ਕੀ ਕਰਦੇ ਹੋ? ਅੱਛਾ ਫਿਰ ਉਸਤਾਦ ਜੀ ਉਹਨਾਂ ਨੇ ਕੁੱਤੇ ਨੂੰ ਨਾ ਜਿੱਦਾਂ ਦੋ ਕੱਛੂ ਕੰਮੇ ਜੋੜ ਕੇ ਉੱਤੇ ਰਬੜ ਚੜਾਈ। ਤੇ ਉਹ ਪਿੱਛੇ ਨਹੀਂ ਯਾਰ ਸੱਚੀ ਮੁੱਚੀ ਯਾਰ ਮੈਂ ਵੇਖਿਆ ਇੱਕ ਚੈਨਲ ਤੇ ਵੇਖਣ ਡਿਆ ਸੀ ਅੰਗਰੇਜ਼ ਦੀ, ਕੁੱਤੇ ਦੇ ਪਿੱਛੋਂ ਨਾ ਲੰਘ ਗਿਆ ਟਾਇਰ ਗਿਆ ਕੋਈ। ਹੱਥ ਦੀਆਂ ਲੱਤਾਂ ਸਿੱਧੀਆਂ ਜ਼ਮੀਨ ਨਾਲ ਆਹ ਉਸਤਾਦ ਜੀ ਉਹ ਇੰਜ ਨਹੀਂ ਕਰਕੇ ਨਾ ਹਾਂ। ਮੇਰੇ ਤੇ ਉਹਨਾਂ ਨੇ ਪਿੱਛੇ ਨਾ ਆਹੋ ਅੱਛਾ ਉਹਨਾਂ ਨੇ ਪਿੱਛੇ ਯਾਰ ਟਾਇਰ ਲਵਾਤੇ, ਪਹੀਏ ਲਵਾਤੇ, ਫਿਰ ਉਹਦੀ ਟ੍ਰੀਟਮੈਂਟ ਕਰਾ ਕੇ ਲੱਤਾਂ ਵੀ ਪਵਾਤੀਆਂ ਨਵੀਆਂ ਕਿ ਉਹ ਜਾਨਵਰ ਨਾ ਪਿਆ। ਇੱਥੇ ਉਸਤਾਦ ਜੀ ਮੈਂ ਨਹਿਰ ਦੇ ਵਿੱਚ ਲਾਸ਼ ਵੇਖੀ ਯਾਰ, ਬੰਦੇ ਬਾਂਸ ਲੈ ਕੇ ਨਾ ਅੱਗੇ ਨੂੰ ਕਰਨ ਦੇ ਕਿ ਯਾਰ ਸਾਡੇ ਏਰੀਏ ਚੋਂ ਲੰਘ ਜੇ।
ਅੱਛਾ ਇਹ ਵਾਕਈ ਜਿੱਥੇ ਇਹਦਾ ਘਰ ਹੈ ਨਾ ਉਹਦੇ ਸਾਹਮਣੇ ਬਹੁਤ ਪਿੱਛੋਂ ਪਿੰਡੋਂ ਰੋਡ ਕੇ ਆਉਂਦਾ ਹਾਂਜੀ। ਫੈਮਲੀਆਂ ਦੀਆਂ ਫੈਮਲੀਆਂ ਠੀਕ ਹੈ ਜੀ। ਇਹ ਸਹੀ ਗੱਲ ਕਰ ਰਹੇ ਆ ਕਹਿੰਦਾ ਯਾਰ ਇੱਥੇ ਸਿਆਪਾ ਪੈ ਜਾਣਾ ਅਗਰ ਇੱਥੇ ਰੁਕ ਗਈ ਨਾ ਤੇ ਯਾਰ ਸਾਡਾ ਏਰੀਆ ਸ਼ੁਰੂ ਹੋਣਾ, ਇਹਨੂੰ ਅਗਲੇ ਏਰੀਏ 'ਚ ਭੇਜੋ। ਪਾਸ ਮਾਰ ਕੇ ਉਹ ਅਗਲੇ ਏਰੀਏ 'ਚ ਭੇਜਣ ਦੇ ਆ। ਮੈਂ ਨਾਲ ਜਾਣ ਡਿਆ ਵਾਂ, ਨਵਲਟੀ ਪੁਲ ਤੋਂ ਥੋੜਾ ਜਿਹਾ ਅੱਗੇ ਗਿਆ ਵਾਂ ਤੇ ਉਧਰ ਵੀ ਬਾਂਸ ਮਾਰ ਕੇ ਅੱਗੇ ਭੇਜਣ ਦੇ ਕਿ ਯਾਰ ਅਗਲੇ ਦਾ ਏਰੀਆ ਸ਼ੁਰੂ ਹੋ ਜਾਏ। ਯਾਰ ਵੈਸੇ ਯਾਰ ਟੂ ਮੱਛ ਅੱਛਾ ਯਾਰ। ਤੂੰ ਨਾਲ ਤੁਰਿਆ ਜਾ ਰਿਹਾ ਵਾ ਤੇ ਤੂੰ ਰੋਕ ਲਾ ਉਹਨਾਂ ਨੂੰ ਉਸਤਾਦ ਜੀ ਮੈਂ ਕੱਲਾ ਕਿ ਮੈਨੂੰ ਡਰ ਬੜਾ ਤੇ ਲੱਗਿਆ। ਤੁਰੀ ਗਿਆ ਤੂੰ ਨਾਲ। ਉਹ ਯਾਰ ਮੈਂ ਦੇਖਿਆ ਸਾਡੇ ਮਹੱਲੇ ਵੀ ਇਸ ਤਰ੍ਹਾਂ ਹੀ ਨਾ ਕੁੱਤਾ ਉਹਨਾਂ ਨੇ ਇੰਜ ਕਰਕੇ ਸੋਟੀ ਮਾਰੀ ਕਿ ਇਹਨੂੰ ਅੱਗੇ ਕਰ ਦਿਓ। ਇੱਕਦਮ ਕਹਿੰਦਾ ਉਹ ਭਾਈ ਮੈਂ ਵੈਸੇ ਸੁੱਤਾ ਵਾਂ ਮੈਂ ਅੱਖ ਲੱਗੀ ਮੈਂ ਮਰਿਆ ਨਹੀਂ। ਉਸਤਾਦ ਜੀ ਉਹ ਜਾਨਵਰਾਂ ਨਾਲ ਮੁਹੱਬਤ ਕਰਦੇ ਯਾਰ। ਕੁੱਤੇ ਨੂੰ ਵਰਗੀ ਮੈਨੂੰ ਕਹਿੰਦਾ ਓਏ ਓਏ ਨਾ ਅਸਲ ਭਾਈ ਗੱਲ ਇਹ ਹੈ ਕਿ ਇਨਸਾਨੀਅਤ ਸਾਰਿਆਂ 'ਚ ਹੀ ਆ, ਸਾਡੇ 'ਚ ਵੀ ਬਹੁਤ ਆ। ਮੇਰੀ ਗੱਲ ਸੁਣੋ, ਸਾਡੇ 'ਚ ਹੈ ਤੁਸੀਂ ਵਾ। ਕਿਹਾ ਕਿ ਉਹ ਜਾਨਵਰਾਂ ਦਾ ਖਿਆਲ ਰੱਖਦੇ, ਉਹ ਜਾਨਵਰਾਂ ਨੂੰ ਜ਼ਿੱਯਤ ਵੀ ਦਿੰਦੇ ਨੇ, ਉਹਨਾਂ ਦੇ ਅੰਦਰ ਕੈਮਰੇ ਲਗਾ ਦਿੰਦੇ ਨੇ, ਪਤਾ ਨਹੀਂ ਕੀ ਕਰਦੇ ਨੇ, ਤਜਰਬੇ ਕਰਦੇ ਓਏ ਨੇ। ਉਹ ਤਜਰਬੇ ਕਰਦੇ ਆ। ਕਿਉਂ ਉਹਨਾਂ ਨੂੰ ਜ਼ਿੱਯਤ ਨਹੀਂ ਔਰ ਜਿਹੜੀਆਂ ਮੈਡੀਸਨ ਨਾਲ ਕਈ ਮਾਰ ਦਿੰਦੇ ਤਜਰਬੇ ਕਰ ਨਹੀਂ ਮਾਰਦੇ ਉਸਤਾਦ ਜੀ, ਉਹ ਨਹੀਂ ਮਾਰਦੇ, ਐਂਡ ਤੱਕ ਲੜਦੇ ਜੇ। ਸਮੁੰਦਰ ਦੇ ਵਿੱਚ ਕੋਈ ਜ਼ਖਮੀ ਹੈ, ਸਮੁੰਦਰ ਦੇ ਵਿੱਚ ਤੱਕ ਜਾਂਦੇ ਹੀ ਅਗਲੇ। ਹਜ਼ਾਰ ਵੀਡੀਓ ਪਾਕਿਸਤਾਨੀਆਂ ਦੀਆਂ ਉਹ ਜਾਨਵਰਾਂ ਨੂੰ ਬਚਾ ਰਹੇ ਨੇ, ਕਰ ਰਹੇ ਯਾਰ ਨੇ ਤੁਸੀਂ ਸਾਰਾ। ਦੋਵੇਂ ਆ ਭਾਜੀ ਦੁਬਈ ਦੇ ਵਿੱਚ ਇੱਕ ਬੰਦੇ ਨੇ ਸਿਰਫ ਖੰਭੇ ਤੇ ਚੜ ਕੇ ਬਿੱਲੀ ਬਚਾਈ ਸੀ ਹਾਂਜੀ ਤੇ ਉਹਨੂੰ ਉਹਨਾਂ ਨੇ ਸ਼ੇਖ ਨੇ ਅੱਜ ਵੀ ਵੀਡੀਓ ਪਈ ਆ 50,000 ਦਿਰਹਮ ਦਿੱਤਾ ਸੀ। ਇੱਕ ਕਰੈਕਟਰ ਨੇ ਫਿਰ ਇੱਕ ਹੋਰ ਬੰਦੇ ਨੂੰ 50,000 ਦਿਰਹਮ ਦਿੱਤਾ। ਉਹ ਸੀ ਆ ਜਿਹੜਾ ਰਾਈਡਰ ਹਾਂ ਡਿਲੀਵਰੀ ਵਾਲਾ, ਉੱਥੇ ਪਤਾ ਨਹੀਂ ਕੀ ਉਹਨੂੰ ਕਿਦੋਂ ਪੀਲੇ ਜੇ ਉਹਨਾਂ ਨੇ ਵੀਡੀਓ ਇੱਕ ਉਹਨੇ ਗੱਡੀ ਸਾਈਡ ਤੇ ਲਾਈ ਆ ਤੇ ਕੋਈ ਗੱਡੀ ਨਹੀਂ ਗਈ ਉਹਦੇ ਚੋਂ ਕੋਈ ਚੀਜ਼ ਡਿੱਗ ਪਈ ਸਾਡੇ ਦੇ ਦਰਮਿਆਨ ਚ ਭਾਰੀ। ਉਹਨੇ ਭਾਈ ਉਹ ਇਦਾਂ ਇਸ਼ਾਰੇ ਤੇ ਖੜਾ, ਉਹਨੇ ਇੱਧਰ ਗੱਡੀ ਲਾਈ ਆ, ਨੱਸ ਕੇ ਗਿਆ, ਜਾ ਕੇ ਉਹਨੂੰ ਚੁੱਕ ਕੇ ਸਾਈਡ ਤੇ ਸਿੱਟੀ ਆ ਤੇ ਆ ਕੇ ਉਹ ਗੱਡੀ ਤੇ ਬਹਿ ਗਿਆ ਤੇ ਇਸ਼ਾਰਾ ਲੈ ਪਾਉਂਦੀ ਆ ਤੇ ਪਿਛਲਾ ਬੰਦਾ ਪੂਰੀ ਦੀ ਵੀਡੀਓ ਬਣਾ ਰਿਹਾ, ਉਹ ਵਾਇਰਲ ਕਰਦੀ। ਉਹਦੀ ਵੀ ਵੀਡੀਓ ਆ ਕੇ 50,000 ਦਿਰਹਮ ਉਹਨੂੰ ਦਿੱਤਾ। ਅੱਛਾ ਤੇ ਹੁਣ ਲੋਕੀ ਬਾਅਦ ਚ ਕੀ ਕਰ ਰਹੇ ਨੇ? ਹਾਂ ਠੀਕ ਆ ਜੀ, ਉਹਨੇ ਤੇ ਆ ਪੱਥਰ ਕਰਤਾ ਸਾਈਡ ਤੇ। ਹੁਣ ਲੋਕੀ ਬਾਅਦ ਚ ਉੱਤੇ ਖਲੋਤੇ ਨੇ, 4 ਜਣੇ ਰਲ ਕੇ ਆਉਂਦੇ ਨੇ, ਹਾਂ। ਇੱਕ ਉੱਥੇ ਖਲੋਤਾ ਵਾ, ਹਾਂਜੀ। ਦੂਜਾ ਪੱਥਰ ਕਿਤੇ ਸਿੱਟ ਗਿਆ ਵਾ, ਮੁੜ ਕੇ ਉਤਰਿਆ ਵਾ, ਉਹਨੇ ਜਾ ਕੇ ਪੱਥਰ ਚੁੱਕ ਕੇ ਆਪਣੀ ਉਹਨੂੰ ਸਾਈਡ ਤੇ ਕੀਤਾ ਵਾ, ਹੱਥ ਝਾੜ ਕੇ ਵਾਪਸ ਆਇਆ ਵਾ, ਚੌਥਾ ਵੀਡੀਓ ਬਣਾ ਰਿਹਾ ਵਾ ਤੇ ਚਾਰੇ ਇਕੱਠੇ ਹੀ ਨੇ ਆਏ ਨੇ ਪਿੱਛੋਂ ਤੇ ਅੱਗੇ ਵੀ ਇਕੱਠੇ ਹੀ ਕਿਤੇ ਚਾਹ ਪੀ ਰਹੇ ਨੇ ਕਿ ਉਹ ਵੀਡੀਓ ਵਾਇਰਲ ਨਹੀਂ ਹੋ ਰਹੀ। ਨਜ਼ਰ ਹੀ ਨਹੀਂ ਆ ਰਹੀ। ਆ ਹੀ ਨਹੀਂ ਰਹੀ ਨਜ਼ਰ, ਇਹ ਐਟਮਾ ਕਰ ਰਹੇ ਨੇ ਉੱਥੇ ਹੁਣ ਲੋਕੀ। ਵਾਇਰਲ ਯਾਰ ਉਹ ਯਾਰ ਮੁਹੱਬਤ ਕਰਦੇ ਇਨਸਾਨੀਅਤ ਨਾਲ, ਜਾਨਵਰਾਂ ਨਾਲ। ਯਾਰ ਉੱਥੇ ਨਾ ਕੀ ਕੀਤਾ ਫਰੀਦ, ਮੈਂ ਤੁਹਾਨੂੰ ਦੱਸਣਾ, ਸੋਰੀ ਯਾਰ। ਅੱਛਾ ਵੀ ਖੰਭੇ ਤੇ ਬਿੱਲੀ, ਇਹਨੇ ਕਿਹਾ ਪਤਾ ਨਹੀਂ ਉੱਤੇ ਬਿੱਲੀ ਉੱਪਰ ਗਿਆ, ਬਿੱਲੀ ਕਹਿੰਦੀ ਯਾਰ ਮੈਂ ਵੈਸੇ 10 ਮਿੰਟ ਲਈ ਆਪ ਜਾਣ ਕੇ ਬੈਠੀ ਹਾਂ, ਮੈਂ ਹੁਣੇ ਉੱਤਰ ਜਾਣਾ, ਮੈਨੂੰ ਕੋਈ ਕਰੰਟ ਨਹੀਂ ਪਿਆ, ਚੱਲ ਸ਼ਾਬਾਸ਼ ਨਿਕਲ, ਤੂੰ ਜਿਹੜਾ ਪੈਸੇ ਦੇ ਚੱਕਰ 'ਚ ਮੈਨੂੰ ਬਚਾਉਣ ਆਇਆ ਨਾ, ਮੈਂ ਰੋਜ਼ ਇੱਥੇ ਹੀ ਹੁੰਦੀ ਹਾਂ। ਉਹ ਬਿੱਲੀ ਨੂੰ ਬਚਾਉਣ ਲਈ ਉੱਤੇ ਚੜਨ ਨੇ ਬਿੱਲੀ ਨੇ ਤਾਂ ਧੋਕਤਾ। ਯਾਰ ਉੱਥੇ ਨਾ ਜ਼ਖਮੀ ਬਿੱਲੀ ਫੜੀ, ਉਹਦੀ ਟ੍ਰੀਟਮੈਂਟ ਕੀਤੀ, ਪਤਾ ਨਹੀਂ ਕਿੰਨੇ $1000 ਲੱਗੇ ਨੇ। ਲੈ ਉਸਤਾਦ ਜੀ ਇੱਥੇ ਮੈਂ ਪਾਕਿਸਤਾਨ ਦਾ ਵਾਕਿਆ ਦੱਸਣਾ। ਸਾਡੇ ਜਿਹੜਾ ਬਚਪਨ ਦੀ ਗੱਲ ਆ ਉਸਤਾਦ ਜੀ, ਮੁੰਡੇ ਦੇ ਨਾ ਕਬੂਤਰ ਖਾ ਗਈ ਬਿੱਲੀ। ਉਹਨੇ ਨਾ ਬੋਰੀ ਵਿੱਚ ਬਿੱਲੀ ਪਾਈ ਬੜੀ ਮੁਸ਼ਕਲ ਦੇ ਨਾਲ। ਹੁਣ ਉਹਨਾਂ ਵੱਡਾ ਭਰਾ ਉਹਨੇ ਨਾ ਅਦਾਲਤ ਲਾ ਲਈ। ਹਾਂਜੀ। ਅਸੀਂ ਸਾਰੇ ਬੱਚੇ ਇਕੱਠੇ ਹੋ ਰਹੇ ਆ ਤੇ ਹੁਣ ਜੱਜ ਬਣਿਆ, ਕਹਿੰਦਾ ਬਿੱਲੀ ਕੋ ਸਜ਼ਾਏ ਮੌਤ ਦੀ ਜਾਏ। ਘਰ ਦੇ ਵਿੱਚ ਅਦਾਲਤ ਲਈ ਮੁਜਰਮ ਵੀ ਸਾਹਮਣੇ ਝੋਲੇ 'ਚ ਪਾਇਆ। ਉਹਨੇ ਕਿਹਾ ਕੇਸ ਸ਼ੁਰੂ किया जाए, कहा मिलावट ये कातिल बिल्ली मुबैना इसने एक मासूम चूजे पे हमला किया और की लैंग्वेज होती है मौके का वारदात पाके फायदा उठा के इसने हमला किया और जब तक चूजा देखता कि मेरे साथ क्या हुआ उसके 4 टोटे हो चुके थे और बिल्ली दंदनाती हुई और बिल्ली दंदनाती हुई सड़कों पे फिर रही थी। कल हाँ इसे गिरफ्तार किया गया है। हमारा मुतालबा है कि इसे सख्त से सख्त सजा दी जाए ताकि अगली बिल्ली की अगली नस्लें भी याद रखे कि किसी को नाहक कत्ल नहीं करना। ਉਸਤਾਦ ਜੀ ਉਹਨਾਂ ਨੇ ਕੀ ਕੀਤਾ, ਬਿੱਲੀ ਦੇ ਸੋਹਣੀ ਗਰਦਨ 'ਚ ਰੱਸੀ ਪਾਈ ਤੇ ਉਹਨੂੰ ਘੁਮਾ ਕੇ ਦਰਖਤ ਦੇ ਉੱਤੇ ਅੱਜ ਕਰਕੇ ਸੁੱਟਿਆ। अच्छा फांसी कहती होती ਫਾਂਸੀ ਦੇ ਰਹੇ ਨੇ। ਤੇ ਉਹਨੂੰ ਕਹਿੰਦੇ ਤੇਰੀ ਆਖਰੀ ਕੋਈ ਖੁਆਇਸ਼ ਠੀਕ ਹੈ। ਤੇਰੀ ਆਖਰੀ ਖੁਆਇਸ਼ ਕੋਈ ਕਹਿੰਦਾ ਬਿੱਲੀ ਯਾਰ ਉਹਨੇ ਗਰਦਨ 'ਚ ਰੱਸੀ ਪਾਈ ਤੇ ਇੰਜ ਕਰਕੇ। ਹੁਣ ਮੇਰੇ ਕੋ ਨਹੀਂ ਬਰਦਾਸ਼ਤ ਹੋਇਆ, ਕਸਮ ਵਾਲੀ ਗੱਲ। ਮੈਂ ਅੱਛਾ ਨਾ ਬਿੱਲੀ ਨੂੰ ਇਦਾਂ ਕੁਝ ਨਹੀਂ ਨਾ ਭਾਵੇਂ ਘੰਟਾ ਲੰਕਾਈ ਰੱਖਦਾ ਇਦਾਂ ਦੀ ਠੀਕ ਹੈ। ਅੱਛਾ ਤੇ ਉਹ ਲੇਕਿਨ ਤੂੰ ਇਹ ਦੇਖਣਾ ਕਿ ਹਿਸਾਬ ਉਹਨਾਂ ਨੇ ਪਹਿਲੇ ਅਦਾਲਤ ਲਈ ਫੈਸਲਾ ਸੁਣਾਇਆ, ਫਿਰ ਜੱਲਾਦ ਇੱਕ ਆਇਆ, ਉਹਨੇ ਰੱਸੀ ਪਾ ਕੇ ਉੱਤੇ ਪਾਈ ਤੇ ਉਹਨੂੰ ਪੁੱਛਦੇ ਕਿ ਹਾਂ ਭਾਈ ਬਿੱਲੀ ਨਾਲ ਟਾਈਮ ਦੇਖ ਰਹੇ ਖਿਆਲ ਇੱਕ ਮਿੰਟ ਉਹ ਨਹੀਂ ਉਹਨੇ ਕਮਾ ਕੇ ਨਹੀਂ ਉਹ ਜਿਹੜਾ ਜੱਜ ਸੀ ਨਾ, ਅੱਛਾ ਇਹਨੇ ਕਮਾ ਕੇ ਸਿੱਟੀ ਉੱਪਰੋਂ ਦੀ ਆ ਕੇ ਮੂੰਹ ਦੇ ਵਿੱਚ ਇੱਦਾਂ ਹੀ ਵਾਪਸ ਆਖੀ ਕੱਢਦੀ ਉਹਨੇ। ਉਸਤਾਦ ਜੀ ਉਹ ਜਿਹੜਾ ਜੱਜ ਸੀ ਨਾ, ਉਹਦਾ ਵੱਡਾ ਭਰਾ ਸੀਗਾ ਹਾਂਜੀ। ਜਿਹੜਾ ਵਕੀਲ ਸੀਗਾ ਨਾ,
ਉਹਦਾ ਛੋਟਾ ਭਰਾ ਸੀ, ਉਹਦੇ ਕਬੂਤਰ ਖਾਦੇ ਸੀਗੇ ਆਪੇ ਹੀ ਆਪੇ ਹੀ ਉਹਨਾਂ ਨੇ ਆਪੇ ਹੀ ਹੁਣ ਬਿੱਲੀ ਦੇ ਜਿਹੜਾ ਗਰਦਨ ਵਿੱਚ ਰੱਸੀ ਪਾਈ ਹੈ ਸੋਹਣੀ, ਤੇ ਇੰਜ ਘੁਮਾ ਕੇ ਨਾ ਉਹਨਾਂ ਨੇ ਦਰਖਤ ਤੇ ਨਹੀਂ ਕਿਤੇ। ਮੈਂ ਹੁਣ ਵਿੱਚ ਬੋਲ ਪਿਆ ਕਿ ਯਾਰ ਬੇਜ਼ਬਾਨ ਹੈ ਯਾਰ, ਮੇਰੇ को पैसे ले लेंगे। वो कहना नहीं, इसको सजाए मौत दी है। ਹੁਣ ਨਾ ਉਹ ਬਿੱਲੀ ਵਿਚਾਰੀ ਤੜਫੇ, ਉਧਰੋਂ ਨਾ ਹੁਣ ਬਿੱਲੀ ਨੂੰ ਲਮਕਾਇਆ, ਬਿੱਲੀ ਮਾਉ ਆਉ ਕਰੇ। ਹਾਂਜੀ ਉਹਨਾਂ ਨੇ ਹੁਣ ਬੱਲਾ ਫੜਿਆ, ਠੀਕ ਹੈ, ਹਾਂਜੀ ਕਮਾਨ ਬਿੱਲੀ ਉਧਰ ਜਾ ਰਹੀ। ਅੱਛਾ ਕਈ ਕਰੈਕਟਰ ਯਾਰ ਐਸੀ ਕੌਮ ਆ ਖੁਦਾ ਦੀ ਕਸਮ ਸਾਡੀ। ਮੈਂ ਇੱਕ ਵੀਡੀਓ ਦੇਖੀ, ਚੂਹੇ ਦੀ ਪੂਛ ਬਣ ਕੇ ਨਾ ਉਹਨੂੰ ਲਾ ਰਿਹਾ ਤੇ ਉਹਨੂੰ ਟੀਲੇ ਦੇ ਛਾਂਟੇ ਮਾਰੇ। ਮਜ਼ੇ ਲੈ, ਯਾਨੀ ਤਸ਼ੱਦਦ ਕਰਕੇ ਨਾ ਮਜ਼ੇ ਲੈ ਰਿਹਾ। ਕਰਦੇ ਸਕੂਨ। ਉਸਤਾਦ ਜੀ ਇੱਕ ਪਹਿਲੇ ਮੇਰੀ ਤਾਂ ਕੰਪਲੀਟ ਹੋ ਲੈਣ ਦੇ ਫਰੀਦ। ਹਾਂਜੀ ਹਾਂਜੀ ਉਸਤਾਦ ਜੀ ਉਹਨੇ ਨਾ ਬਿੱਲੀ ਨੂੰ ਬੱਲਾ ਮਾਰਿਆ, ਬਿੱਲੀ ਨਾ ਉਹ ਉੱਡਦੀ ਗਈ ਹੈ ਤੇ ਨਸ ਗਈ ਹੈ। ਅੱਛਾ ਰਸੇ ਚੋਂ ਨਿਕਲ ਨਸ ਗਈ। ਗਈ ਹੈ, ਰੱਸੀ ਚੋਂ ਕਿਤੋਂ ਨਿਕਲ ਜੋ ਨਿਕਲ ਕੇ ਮੁਸਤਮ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਤੇ ਨਸ ਗਈ ਹੈ ਤੇ ਸਾਰੀ ਅਦਾਲਤ ਬਿੱਲੀ ਉਹ ਕੋਲ। ਤਖਤਾ ਹੀ ਕਿਹਨੂੰ ਕਹਿੰਦੇ ਆ? ਤਖਤਾਦਾਰ ਸੇ ਮੁਲਜ਼ਮ ਫਰਾਰ। ਠੀਕ ਹੈ ਉਸਤਾਦ ਜੀ, ਬਿੱਲੀ ਵੀ ਨਸ ਗਈ ਹੈ, ਪਿੱਛੇ ਅਦਾਲਤ ਵੀ ਮਾਰੀ ਹੈ ਸਾਰੀ ਉਹਦੇ। ਉਹਨਾਂ ਨੇ ਤੇ ਹੁਣ ਨਹੀਂ ਫੜੀ ਗਈ ਤੇ ਹੁਣ ਭਰਾਵਾਂ ਦੀ ਆਪਸ ਚ ਲੜਾਈ ਹੋਈ, ਬੈਸ ਤੂੰ ਘੁੱਟ ਕੇ ਨਹੀਂ ਬਣੀ, ਤੂੰ ਘੁੱਟ ਕੇ ਨਹੀਂ ਬਣੀ। ਬਿੱਲੀ ਉਸਤਾਦ ਜੀ ਉਸ ਬੱਚੇ ਨੂੰ ਰੋਜ਼ਾਨਾ ਰਾਤ ਚ ਖਾਬ ਜਾ ਕੇ ਡਰਾਉਂਦੀ ਸੀਗੀ, ਤੇ ਉਹ ਬੇਜ਼ਬਾਨ ਨੂੰ ਨਹੀਂ ਮਾਰਨਾ ਚਾਹੀਦਾ ਉਸਤਾਦ ਜੀ। ਉਸਤਾਦ ਜੀ ਮੈਂ ਇੱਕ ਵੀਡੀਓ ਵੇਖੀ, ਉਹਨਾਂ ਨੇ ਚੂਹੇ ਦੀ ਪੂਛ ਨੂੰ ਰੱਸੀ ਬੰਨ ਕੇ ਧਾਗਾ ਬੰਨ ਕੇ ਪਕਾਨੇ ਨਾਲ ਬੰਨ ਕੇ ਚੱਲ ਚੂਹਾ ਤੋਂ ਇੰਨੇ ਨਿਕਲ ਉੱਡੀ ਜਾ ਰਿਹਾ। ਉਹ ਬਿੱਲੀ ਭੱਜੀ ਨਹੀਂ ਸੀ। ਉਹਨਾਂ ਨੇ ਇੱਕ ਗਲਤੀ ਕੀਤੀ, ਹਾਂਜੀ ਬਿੱਲੀ ਦੇ ਮੂੰਹ ਤੇ ਉਹਨਾਂ ਨੇ ਕਾਲਾ ਕੱਪੜਾ ਹੀ ਨਹੀਂ ਨਹੀਂ ਨਹੀਂ, ਅੱਛਾ ਕਈ ਦੇਖਦੇ ਨੇ ਕੁੱਤਿਆਂ ਦੀ ਨਾ ਪੂਛ ਨੂੰ ਕੋਈ ਆਈਟਮ ਕਰਦੇ ਨੇ, ਕੁੱਤਾ ਆਪਣੀ ਪੂਛ ਹੀ ਫੜਦਾ ਰਹਿੰਦਾ। ਆਹ ਚੀਜ਼ ਮੰਗਵਾ ਪਾਗਲ ਲਓ ਹੋ ਕੇ ਦੇਖ। ਉਸਤਾਦ ਜੀ। ਯਾਰ ਬਹੁਤ ਨੈਚ ਇੱਕ ਕਰੈਕਟਰ ਨੇ ਪਤਾ ਕੀ ਕੀਤਾ ਉਸਤਾਦ ਜੀ, ਕੁੱਤਾ ਸੁੱਤਾ ਹੋਇਆ ਹਾਂਜੀ ਤੇ ਉਹ ਕਰੈਕਟਰ ਨਾ ਚੁੱਪ ਕਰਕੇ ਗਿਆ ਹੈ, ਓਏ ਹੋਏ ਤੇ ਉਹਦੀ ਉਹ ਵੀਡੀਓ ਹੈ। ਬੜੀ ਹੈ ਤੇ ਕਮਾਤ ਕਰਕੇ ਨਹੀਂ ਘੁੰਮਿਆ। ਆਹ ਇੱਕ ਮੈਂ ਦੇਖਿਆ ਬਾਬਾ ਜੀ ਕਿ ਕੁੱਤੇ ਸੁੱਤੇ ਨਹੀਂ, ਤੂੰ ਵੱਡਾ ਬਾਜਾ ਲੈ ਕੇ ਗਏ ਪਾ ਯਾਰ ਕੁੱਤਾ। ਉਹਨੇ ਦੇਖੀ ਵੀਡੀਓ। ਉਸਤਾਦ ਜੀ ਯਾਰ ਕੌਣ ਕੌਣ ਲੋਕ ਨੇ ਉਹ ਅੱਜ ਕੱਲ ਪਤਾ ਕੀ ਇੱਕ ਜਾਲੀ ਹੈ, ਸ਼ੇਰ ਰਿਹਾ ਵਾ, ਆਹੋ ਆਹੋ ਤੇ ਉਹ ਸ਼ੇਰ ਨਾ ਕੁੱਤਾ ਕੁੱਤੇ ਸੁੱਤਾ ਲਾ ਕੇ ਰੱਖ ਦਿੰਦੇ। ਰੱਖ ਦਿੰਦੇ ਤੇ ਉਹ ਐਂ ਜਿਵੇਂ ਇਹਦੇ ਅੱਛਾ ਯਾਰ ਸ਼ੇਰ ਦੀ ਬੜੀ ਦਹਿਸ਼ਤ ਹੁੰਦੀ, ਫੇਰ ਵੀ ਸ਼ੇਰ ਹੀ ਹੁੰਦਾ ਭਾਈ। ਉਸਤਾਦ ਜੀ ਮੈਂ ਵੀ ਇੱਕ ਲਤੀਫਾ ਸੁਣਾਉਣਾ। ਆ ਸੁਣਾ। ਉਸਤਾਦ ਜੀ ਇੱਕ ਚੂਹੇ ਹੁੰਦੇ ਨੇ ਕੋਈ 5-7, ਤੇ ਉਹ ਨਾ ਹਾਥੀ ਉਹਨਾਂ ਦੇ ਨਾ ਖੁੱਡ ਨੂੰ ਖਹਿ ਕੇ ਲੰਘਦਾ ਡੇਲੀ, ਤੇ ਚੂਹਿਆਂ ਨੂੰ ਬੜਾ ਗੁੱਸਾ ਚੜਦਾ। ਐ ਚੂਹੇ ਦੀਆਂ ਗੱਲਾਂ ਕਮਲੇ ਮਾਰਦਾ ਮੈਂ ਸੁਣਿਆ ਸੀਗਾ। ਅੱਛਾ ਚੂਹੇ ਹੁਣ ਦਰਖਤ ਦੇ ਉੱਤੇ ਚੜ ਜਾਂਦੇ, ਇੱਕ ਥੱਲੇ ਦੀ ਹਾਥੀ ਲੰਘਦਾ ਉਹ ਤੇ ਚੂਹਾ ਕਹਿੰਦਾ ਮਾਰ ਛਾਲ ਦੇ। ਉਹ ਛਾਲ ਮਾਰਦਾ ਤੇ ਉੱਤੇ ਟੱਪਣ ਲਿਆ ਹੁੰਦਾ, ਉਤਲਾ ਚੂਹਾ ਕਹਿੰਦਾ ਫੇਰ ਤੇ ਸੁੱਪੇ ਤੇ ਫੇਰ ਤੇ ਸੁੱਪੇ ਤੇ ਆਓ ਇਹ ਬੜਾ ਪੁਰਾਣਾ ਲਤੀਫਾ ਵਾ। ਚੂਹੇ ਫੁੱਲ ਆਪਣੀ ਨੂੰ ਐਟਮ ਬਣੇ ਨੇ ਤੇ ਦਰਖਤ ਤੇ ਚੜੇ ਨੇ, ਤੇ ਹਾਥੀ ਦੇ ਉੱਤੇ ਨਾ ਇੱਕ ਚੂਹਾ ਛਾਲ ਮਾਰਦਾ ਤੇ ਟੱਪ ਰਿਹਾ, ਤੇ ਉਤੋਂ ਕਹਿੰਦਾ ਫੇਰੇ ਨੂੰ ਫੇਰੇ ਨੂੰ ਯਾਰ ਅੱਛਾ ਉਹ ਮੈਨੂੰ ਯਾਦ ਹੈ ਨਾ। ਉਸਤਾਦ ਜੀ ਓਏ ਇੱਕ ਹੋਰ ਅੱਛਾ ਜੀ ਕਿਹੜਾ? ਇੱਕ ਕੀੜੇ ਵਾਲਾ ਵੀ ਸੀ। ਕੀੜਿਆਂ ਦੇ ਕੋਲੋਂ ਵੀ ਹਾਥੀ ਏਦਾਂ ਹੀ ਕਰਕੇ ਨਾ ਖਹਿ ਕੇ ਲੰਘਦਾ, ਕੀੜਿਆਂ ਨੂੰ ਗੁੱਸਾ ਚੜਿਆ। ਇੱਕ ਕੀੜਾ ਨਾ ਲੱਤ ਇੰਜ ਕੱਢ ਕੇ ਖੁੱਡ ਚੋਂ ਬਾਹਰ ਬੈਠਾ, ਕਹਿੰਦਾ ਇਹ ਕੀ ਕਰਨੀ, ਕਹਿੰਦਾ ਇਹਨੂੰ ਅੱਜ ਕੜਿੱਕੀ ਪਾ ਕੇ ਹਾਥੀ ਨੂੰ ਆਹੋ ਯਾਰ। ਓਏ ਇੱਕ ਮੈਂ ਵੀ ਸੁਣਾਇਆ ਸੀਗਾ, ਜਿਹੜਾ ਉਹ ਹਾਥੀ ਨਹਾਉਂਦਾ ਹੁੰਦਾ ਤੇ ਚੂਹਾ ਕਹਿੰਦਾ ਬਾਹਰ ਆ, ਚੱਲ ਬਾਹਰ ਆ। ਉਹ ਕਹਿੰਦਾ ਕੀ ਹਾਲ, ਕਹਿੰਦਾ ਚੱਲ ਜਾ ਯਾਰ, ਮੈਂ ਤੇਰਾ ਵੇਖਣਾ ਦੀ, ਮੇਰਾ ਕੱਚਾ ਤੇ ਨਹੀਂ ਪਾਇਆ ਤੂੰ। ਨਹੀਂ ਉਹ ਤੂੰ ਸੁਣਿਆ ਜਿਹੜਾ ਕਿ ਬਾਂਦਰ ਡਾਕਟਰ ਬਣ ਜਾਂਦਾ। ਨਹੀਂ ਬਾਂਦਰ ਰੋਜ਼ ਰਹਿ ਕੇ ਜਾਂਦਾ ਤੇ ਇਹਨੂੰ ਕਹਿੰਦਾ ਉਹ ਯਾਰ ਜਿਹੜਾ ਨੂੰ ਕਹਿੰਦਾ ਕਿ ਸ਼ੇਰ ਸ਼ਰਾਬ ਪੀ ਰਿਹਾ ਨੂੰ ਕਹੇ ਤੂੰ ਕਿਹੜੇ ਚੱਕਰ ਬੜਾ ਪਿਆਰਾ ਜੀ। ਕਿ ਭਾਜੀ ਸ਼ੇਰ ਸ਼ਰਾਬ ਪੀ ਰਿਹਾ, ਦਾਸ ਬੈਠਾ, ਦੇਵਦਾਸ ਫਿਲਮ ਦਰਖਤ ਤੇ ਲਾਈ ਹੋਵੇ ਠੀਕ ਹੈ, ਲਾਗੇ ਮਰੇ ਨਿੱਕੇ ਨਿੱਕੇ ਚੂਹੇ ਰੱਖੇ ਨਾਲ, ਉਹ ਵੀ ਖਾ ਰਿਹਾ ਥੋੜੇ ਥੋੜੇ ਪੌਪਕੌਰਨ ਟੈਪ। ਹਾਂਜੀ ਇੰਜੋਏ ਕਰ ਰਿਹਾ, ਨਾਲ ਸ਼ਰਾਬ ਪੀ ਰਿਹਾ। ਤੇ ਬਾਂਦਰ ਇੱਕ ਹੁੰਦਾ, ਕਹਿੰਦਾ ਭਾਜੀ ਕੀ ਹੋਇਆ? ਉਹ ਕਹਿੰਦਾ ਚੱਲ ਜਾ ਯਾਰ, ਬਸ ਜ਼ਿੰਦਗੀ ਖਤਮ ਹੋ ਗਈ। ਸ਼ੇਰ ਕਹਿੰਦਾ ਨਹੀਂ, ਸ਼ੇਰ ਕਹਿੰਦਾ ਭਾਜੀ ਕੀ ਹੋ ਗਿਆ ਤੁਹਾਨੂੰ, ਦਿਮਾਗ ਖਰਾਬ ਆ ਤੁਹਾਡਾ, ਜੰਗਲ ਦੇ ਬਾਦਸ਼ਾਹ ਤੁਸੀਂ, ਇਹ ਕੀ ਕੰਮ ਕਰਨ ਦੇ ਤੁਸੀਂ? ਤੁਹਾਡੇ ਵੱਲ ਵੇਖ ਕੇ ਲੋਕੀ ਚੌੜ ਹੋ ਜਾਣਗੇ ਸਾਰੇ ਜਾਨਵਰ। ਦੁਨੀਆ ਵੇਖੋ ਕਿੰਨੀ ਸੀਨ, ਤੁਸੀਂ ਮਾਯੂਸੀ ਦੇ ਵਿੱਚ ਆ ਗਏ। ਆਓ ਮੈਂ ਤੁਹਾਨੂੰ ਵਹਾਵਾਂ, ਵੇਖੋ ਜੰਗਲ, ਆ ਲਹਿਰਾ ਬਹਿਰਾ, ਦੇਖੋ ਕੁਦਰਤ, ਦੇਖੋ ਦਰਖਤ, ਰੰਗ, ਪੱਤੇ। ਸ਼ੇਰ ਦੇਖਦਾ ਕਹਿੰਦਾ ਯਾਰ ਉਹਨੂੰ ਉਮੀਦ ਜਾਗਦੀ ਥੋੜੀ,
ਠੀਕ ਹੈ ਉਹਨੂੰ ਉਮੀਦ ਜਾਗ ਗਈ ਕਹਿੰਦਾ ਯਾਰ ਗੱਲ ਸਹੀ ਹੈ ਕਹਿੰਦਾ ਛੱਡੋ ਲਾਹਨਤ ਭੇਜ ਨੂੰ ਆਓ ਤਰਨਾ ਤੁਹਾਨੂੰ ਮੈਂ ਸੈਰ ਕਰਾਉਣਾ ਵਾ ਉਹ ਸ਼ਰਾਬ ਵੀ ਸਿੱਟ ਦਿੰਦਾ ਸਾਰਾ ਕੁਝ ਸਿੱਟ ਕੇ ਤੇ ਇਹਨੂੰ ਲੈ ਕੇ ਫਿਰਨ ਲੱਗ ਪੈਂਦਾ ਪੂਰੀ ਦਿਹਾੜੀ ਸ਼ੇਰ ਨੂੰ ਖੱਜਲ ਕਰਦਾ ਰਹਿੰਦਾ ਬਾਬਰ ਅੱਗੋਂ ਇੱਕ ਬੰਦਾ ਇੱਕ ਜਾਨਵਰ ਹੋਰ ਮਿਲਦਾ ਤੇ ਨਾ ਉਹਨੂੰ ਫੜ ਕੇ ਨਾ ਬਾਂਦਰ ਨੂੰ ਕੁੱਟਣ ਲੱਗ ਪੈਂਦਾ ਸ਼ੇਰ ਕਹਿੰਦਾ ਇਹ ਕੀ ਹੋਇਆ ਕਹਿੰਦਾ ਕੱਲ ਸਾਰੀ ਤੇਰੀ ਸ਼ਰਾਬ ਪੀ ਕੇ ਮੈਨੂੰ ਘਮਾਉਂਦਾ ਰਿਹਾ ਬੂਟੀ ਪੀ ਕਹਿੰਦਾ ਸ਼ਾਮ ਤੱਕ ਕਹਿੰਦਾ ਮੇਰੀ ਸ਼ਰਾਬ ਵੀ ਦਵਾਤੀ ਇਹਨੇ ਮੇਰਾ ਰੋਟੀ ਵੀ ਸਤਾਤੀ ਸਾਰੇ ਦਿਹਾੜੀ ਕਹਿੰਦਾ ਮੈਨੂੰ ਲੈ ਕੇ ਦੇਣਾ ਕਹਿੰਦਾ ਤੇ ਮੈਨੂੰ ਕਹਿੰਦਾ ਕੱਲ ਕਹਿੰਦਾ ਦੁਨੀਆ ਦੇ ਕਿੱਡੀ ਸੀ ਅੱਗੋਂ ਨੂੰ ਚੀਤਾ ਮਿਲਦਾ ਕਹਿੰਦਾ ਸਾਰੀ ਦਿਹਾੜੀ ਬੂਟੀ ਪੀ ਕੇ ਕਹਿੰਦਾ ਸਾਰੀ ਦਿਹਾੜੀ ਬੂਟੀ ਪੀ ਕੇ ਜਾਨਵਰਾਂ ਨੂੰ ਫਰਾਉਂਦਾ ਰਹਿੰਦਾ ਯਾਰ ਕੈਸੀ ਹੈ ਦਵਾਣਾ ਹਾਂਜੀ ਉਹ ਵੀ ਇੱਕ ਹੋਰ ਲਤੀਫਾ ਮੈਨੂੰ ਯਾਦ ਆ ਗਿਆ ਸਾਰੇ ਇੱਕ ਹੋਰ ਜਿਹੜਾ ਬਾਂਦਰ ਡਾਕਟਰ ਹੁੰਦਾ ਚਲੋ ਸੁਣਾਈ ਜੇ ਇਹਨਾਂ ਵਿੱਚ ਬਾਂਦਰ ਡਾਕਟਰ ਹੁੰਦਾ ਤੇ ਥੱਲੇ ਇੱਕ ਜਾਨਵਰ ਮਰ ਰਿਹਾ ਹੁੰਦਾ ਸ਼ੇਰ ਤੇ ਉਹ ਸ਼ੇਰ ਨੇ ਕਹਿੰਦੀ ਲਿਆਓ ਕੋਈ ਡਾਕਟਰ ਲਿਆਓ ਨਹੀਂ ਬਾਂਦਰ ਨਹੀਂ ਡਾਕਟਰ ਹੁੰਦਾ ਸੱਚ ਮੈਂ ਸ਼ੇਰ ਦੀ ਮਨ ਲੱਗਦੀ ਨਾ ਇਹਨੂੰ ਬਾਂਦਰ ਨੂੰ ਕਹਿੰਦਾ ਸੱਚੀ ਬਾਂਦਰ ਨੂੰ ਕਹਿੰਦਾ ਵੀ ਡਾਕਟਰ ਲੈ ਕੇ ਆ ਇਹਨੂੰ ਬਚਾਓ ਤੇ ਬਾਂਦਰ ਇੱਧਰ ਛਾਲ ਉਹਦੇ ਆਲੇ ਦੁਆਲੇ ਹੀ ਦੋ ਦਰਖਤਾਂ ਦੇ ਇੱਧਰ ਨੂੰ ਉਹਦੇ ਲਾਗੇ ਹੀ ਉੱਤੇ ਸਿਰ ਤੇ ਘੁੰਮੀ ਜਾਂਦਾ ਤੇ ਅਖੀਰ ਸ਼ੇਰ ਮਰ ਜਾਂਦਾ ਤੇ ਆ ਕੇ ਕੋਲ ਬਹਿ ਜਾਂਦਾ ਅਫਸੋਸ ਕਰ ਰਿਹਾ ਪਸੀਨੇ ਨਾਲ ਪੂਰਾ ਕਹਿੰਦੀ ਤੈਨੂੰ ਮੈਂ ਕਿਹਾ ਸੀ ਡਾਕਟਰ ਲੈ ਕੇ ਆ ਕਹਿੰਦੀ ਤੈਨੂੰ ਮੈਂ ਕਿਹਾ ਬਚਾ ਤੇ ਉਹਨੂੰ ਬਚਾਇਆ ਹੀ ਨਹੀਂ ਮੇਰਾ ਬੰਦਾ ਮਰ ਗਿਆ ਕਹਿੰਦਾ ਭੈਣਾ ਮੈਂ ਤੇ ਬਹੁਤ ਨੱਸ ਭੱਜ ਕੀਤੀ ਆ ਤੇਰੀ ਕਿਸਮਤ ਨਹੀਂ ਇਹ ਹੀ ਮਰੇ ਦਾ ਹੋਰ ਤਰ੍ਹਾਂ ਸੀ ਉਹ ਤੁਸੀਂ ਸੁਣਿਆ ਲਤੀਫਾ ਜਿਹ ਚ ਚਵਲ ਕਹਿੰਦਾ ਨਹੀਂ ਹਾਂ ਸੁਣਿਆ ਖਾਮੋਸ਼ੀ ਬਿਹਤਰ ਲੇਕਿਨ ਉਸਤਾਦ ਜੀ ਬੜੇ ਬੜੇ ਲਤੀਫੇ ਹੁੰਦੇ ਸੀ ਉਹ ਜਿਹੜਾ ਉਦੋਂ ਦਾ ਪੜ੍ਹੀ ਤੈਨੂੰ ਤੂੰ ਹੱਸੀ ਜਾ ਰਿਹਾ ਸੀ ਤੇ ਮੈਂ ਕਿਹਾ ਯਾਰ ਲਤੀਫਾ ਸੁਣਾਉਣ ਵਾਲਾ ਨਹੀਂ ਗਾ ਬਈ ਕੋਈ 2.5 ਲੱਖ ਦਾ ਮੈਸੇਜ ਆਇਆ ਕਿ ਸਾਨੂੰ ਲਤੀਫਾ ਸੁਣਾਓ ਮੈਂ ਕਿਹਾ ਮੈਨੂੰ ਲਤੀਫਾ ਹੁੰਦਾ ਨਾ ਵਲਗਰ ਗੰਦਾ ਹਾਂਜੀ ਉਹ ਉਸ ਤੋਂ ਵੀ ਅਗਲੀ ਆਈਟਮ ਆ ਮਹਾ ਗੰਦਾ ਸੁਣਾਉਣ ਵਾਲਾ ਹੈ ਹੀ ਨਹੀਂ ਉਹ ਜਿਹੜਾ ਤੁਸੀਂ ਰਾਤੀ ਸੁਣਾਇਆ ਉਹ ਇਸ ਤੋਂ ਵੀ ਕਿਹੜਾ ਉਹ ਵੀ ਨਹੀਂ ਸੁਣਨਾ ਨਾ ਨਹੀਂ ਮੈਂ ਨਹੀਂ ਕੋਈ ਸੁਣਾਇਆ ਧਰਮ ਸਿੰਘ ਅਜੇ ਉਸਤਾਦ ਰਾਤੀ ਬਲੇ ਨਾਲ ਭਲਾ ਕੀ ਹੋਇਆ ਕੀ ਰਾਤੀ 2 ਦਾ ਟਾਈਮ ਤੇ ਮੈਂ ਹੁਣ ਆਪਣੇ ਦੋਸਤ ਵੱਲ ਜਾ ਰਿਹਾ ਉਸਤਾਦ ਜੀ ਹਾਂਜੀ ਮੇਰੇ ਪਿੱਛੇ 1 to 5 ਲੱਗ ਗਿਆ ਉਸਤਾਦ ਜੀ ਅੱਛਾ ਜੀ ਉਸਤਾਦ ਜੀ ਮੇਰੀ ਸੁਣ ਲਿਆ ਕਰੋ ਤੁਸੀਂ ਸੁਣਦੇ ਹੀ ਨਹੀਂ ਹੈਗੇ ਮੈਨੂੰ ਲਤੀਫਾ ਆ ਗਿਆ ਦਿਨ ਚ ਆਹੋ ਸੁਣਾਓ ਮੈਂ ਫਿਰ ਆਓ ਜੀ ਬਾਅਦ ਚੋਂ 1 to ਲਓ ਜੀ ਇੱਕ ਹੋਰ ਲਤੀਫਾ ਤੁਹਾਨੂੰ ਸੁਣਾਉਣਾ ਕਿਹੜਾ ਪਤਾ ਨਹੀਂ ਮੈਂ ਅੱਗੇ ਵੀ ਸੁਣਾਇਆ ਰਹਿਣ ਦਿਓ ਨਹੀਂ ਸੁਣਾਓ ਤੁਸੀਂ ਉਸਤਾਦ ਜੀ ਨਹੀਂ ਰਹਿਣ ਅੱਛਾ ਦਿਓ 1 to 5 ਪੈ ਗਿਆ ਉਸਤਾਦ ਜੀ ਤੁਸੀਂ ਸੁਣਾ ਦਿਓ ਅੱਛਾ ਤੈਨੂੰ 1 to 5 ਪੈ ਗਿਆ 1 to 5 ਤੇ 2 ਬੰਦੇ ਮੈਨੂੰ ਸਾਥ ਉਸਤਾਦ ਜੀ 1 to 5 ਹਾਂਜੀ ਤੇਰੇ ਕੋਲ ਵੀ 1 to 5 ਨਹੀਂ ਮੇਰੇ ਕੋਲ 70 ਯਾਰ ਆਪਣੀ ਗੱਡੀ ਸੀ ਮੇਰੇ ਕੋਲ ਉਹ 1 to 5 ਤੇ ਗੇਟਾਂ ਨੂੰ ਮੁੜਿਆ ਮਗਰ ਲੱਗੇ ਨੇ ਬਾਬਰ ਚੌਂਕ ਫੁਹਾਰਾ ਚੌਂਕ ਮੈਂ ਉਸਤਾਦ ਜੀ ਉਧਰੋਂ ਗਲੀਆਂ ਚ ਵਾੜਿਆ ਉਹ ਵੀ ਮਗਰ ਮਗਰ ਜਾਈ ਜਾਣ ਦੇ ਅਗਰ ਮੈਂ ਉਹ ਡਾਕਟਰ ਰਜ਼ਾ ਮੇਰਾ ਯਾਰ ਜਿਹੜਾ ਮੈਂ ਉਹਦੇ ਘਰ ਉਸਤਾਦ ਜੀ ਮੈਂ ਉੱਥੇ ਹੀ ਗੱਡੀ ਸਿੱਟੀ ਤੇ ਮੈਂ ਦਰਵਾਜ਼ਾ ਖੜਕਾਇਆ ਟਕ 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 ਉਹ ਬਾਹਰ ਨੱਸੀ ਸਾਰੀ ਫੈਮਿਲੀ ਆਈ ਜਦੋਂ ਤੂੰ ਦਰਵਾਜ਼ਾ ਖੜਕਾਇਆ ਤੇਰਾ ਮੂੰਹ ਆ ਕਰਨ ਡਿਆ ਸੀ ਉਹ ਯਾਰ ਕਰਨ ਡਿਆ ਅੱਛਾ ਫੇਰ ਸਾਰੀ ਫੈਮਿਲੀ ਬਾਹਰ ਨੱਠੀ ਆਈ ਸਾਰੀ ਫੈਮਿਲੀ ਮੈਂ ਰਜ਼ਾ ਨੂੰ ਕਿਹਾ ਮੈਂ ਕਿਹਾ ਭਾਈ ਮੇਰੇ ਮਗਰ ਨਾ ਬੰਦੇ ਲੱਗੇ ਹੋਏ ਨੇ ਉਹਨੇ ਉਸਤਾਦ ਜੀ ਵੈਪਨ ਕੱਢਿਆ ਤੇ ਉਹ 1 to 5 ਆ ਕੇ ਰੁਕਿਆ ਸਾਡੇ ਕੋਲ ਹਾਂਜੀ ਕਹਿੰਦਾ ਅਸੀਂ ਤੇਰੇ ਫੈਨ ਆ ਤੇ ਜਾਨੀ ਸਾਹਿਬ ਨੂੰ ਮਿਲਾ ਦੇ ਕਹਿੰਦਾ ਜਾਨੀ ਸਾਹਿਬ ਨੂੰ ਲਾਜ਼ਮੀ ਮਿਲਣਾ ਯਾਰ ਸਾਡੀ ਮੇਰੇ ਖੁਆਇਸ਼ ਨਾਲ ਏਦਾਂ ਆ ਹੋਇਆ ਵੀ ਮੈਂ ਸੂਸਾ ਰੋਡ ਤੇ ਚੜਿਆ ਆ ਬਾਹਰ ਵਾਲੇ ਰੋਡ ਤੋਂ ਜੜਾ ਵਾਲੇ ਰੋਡ ਤੋਂ ਹਾਂਜੀ ਤੇ ਮੈਨੂੰ ਮਹਿਸੂਸ ਹੋਇਆ ਕਿ 2-3 ਮੋਟਰਸਾਈਕਲਾਂ ਤੇ ਨਾ 5-6 ਮੁੰਡੇ ਨੇ ਮੇਰੇ ਮਗਰ ਸੀ ਮੈਂ ਅੱਗੋਂ ਜਾ ਕੇ ਇੱਕ ਟਰਨ ਲਿਆ ਤੇ ਮੈਂ ਦੇਖਿਆ ਸ਼ੀਸ਼ੇ 'ਚ ਫੇਰ ਮਗਰ ਰਾਤ ਦਾ ਟਾਈਮ ਸੀ ਮੈਂ ਫੇਰ ਟਰਨ ਲਿਆ ਉਦੋਂ ਥੱਲੇ ਆਪਣੇ ਨਾਈ ਹੁੰਦਾ ਸੀ ਉਹ ਜਿਹੜਾ ਅਬਰਾਰ ਮੈਂ ਫੇਰ ਟਰਨ ਲਿਆ ਅੱਛਾ ਚੌਥੀ ਪੰਜਵੀਂ ਟਰਨ ਤੇ ਨਾ ਮੈਂ ਕਿਹਾ ਸਾਲ ਵਾਰਦਾਤ ਆ ਤੇ ਮੈਂ ਹੁਣ ਨਸਾਉਣੀ ਕਿਤੇ ਗਲੀਆਂ ਮਹੱਲਿਆਂ 'ਚ ਗੱਡੀ ਮੋਟਰਸਾਈਕਲ ਜ਼ਿਆਦਾ ਦੌੜਦੀ ਕਰਦੇ ਮੈਂ ਸਪੀਡ ਨਾਲ ਕਰਦੇ ਇੱਕ ਬਾਬਾ ਸ਼ਾਲੇ ਦੇ ਅੱਗੇ ਬ੍ਰੇਕ ਲਾਈ ਆ ਕੇ ਅਬਰਾਰ ਦੇ ਨਾ ਨਾਈ ਦੇ ਅੱਗੇ ਦੁਕਾਨ ਖੁੱਲੀ ਹੈ 2-4 ਮੁੰਡੇ ਵੀ ਬੈਠੇ ਸ਼ੁਕਰ ਆ ਮੈਂ ਕਿਹਾ ਮੈਂ ਆਈ ਤੇ ਹੁਣ ਉਹਨਾਂ ਨੇ ਨਾ ਉਹ ਥਾਣੇ ਦੇ ਕੋਲ ਜਾ ਕੇ ਮੋਟਰਸਾਈਕਲ ਖਿਲਾ ਰਹੇ ਨੇ ਤੇ ਇਹਨਾਂ ਨੇ ਤੇ ਮੈਂ ਹਿਸਾਬ ਲਾ ਲਿਆ ਮੈਂ ਕਿਹਾ ਸਾਜੀ ਤੇ ਕਨਫਰਮ ਮੇਰੇ ਪਿੱਛੇ ਆਏ ਨੇ ਕਿਉਂਕਿ ਇੱਥੇ ਤੱਕ ਤੇ ਆ ਗਏ ਨੇ ਇੱਕ ਜਣਾ ਉਤਰਿਆ ਤੇ ਉਹਨੂੰ ਮੇਰੇ ਵੱਲ ਆ ਰਿਹਾ ਤੇ ਪੈਂਟ ਸ਼ਰਟ ਪਾਈ ਤੇ ਬੜਾ ਮਤਲਬ ਸੁਲਝਿਆ ਟਾਈਪ ਲੱਗੇ ਹਾਂਜੀ ਤੇ ਕੋਲਾ ਕਹਿੰਦਾ ਅਸਲਾਮ ਅਲੈਕੁਮ ਤੇ ਮੈਂ ਮਰਨ ਵਾਲਾ ਆਇਆ ਪਿਆ ਮੈਂ ਕਿਹਾ ਵਾਸਲਾਮ
ਇੱਕ ਸੈਲਫੀ ਲੈਣੀ ਹੈ। ਫਰੀਦ ਨੇ ਵੀ ਕਿਹਾ ਮੈਂ ਪਹਿਲਾਂ ਨੂੰ ਕਹਿਣ ਲੱਗਾ ਸੀ, ਮੈਂ ਕਿਹਾ ਬੇਟੇ ਸੈਲਫੀ ਜਿੰਦਾ ਬੰਦਿਆਂ ਦੀ ਲਈਦੀ ਹੈ। ਮੈਂ ਤੇ ਆ ਪਿਛਲੇ ਚੌਂਕ 'ਚ ਮਰ ਗਿਆ ਸੀ ਫਰੀਦ ਨੇ ਵੀ ਸਮਝਿਆ ਜਿਵੇਂ ਅਸੀਂ ਲਾਹੌਰ ਜਾ ਰਹੇ ਯਾਰ, ਪਤਾ ਨਹੀਂ ਕੀ ਆਇਆ ਗੱਡੀ 'ਚ ਅੱਗੇ ਇੱਕ ਸਾਈਡ ਤੇ ਗੱਡੀ ਇੰਜ ਹੋ ਗਈ, ਇੰਜ ਵੱਜੀ ਥੱਲੇ। ਯਾਰ ਚੰਗੇ ਭਲੀ ਲਾਈਟ, ਨਾ ਕੋ ਧੁੰਦ ਨਾ ਕੁਛ। ਉਸਤਾਦ ਜੀ ਨੇ ਗੱਡੀ ਉਹ ਫੁੱਟਪਾਥ ਦੇ ਨਾਲ ਨਹੀਂ ਬੰਨੀ ਜੀ ਹੁੰਦੀ, ਮਗਰ ਉੱਥੇ ਚੜ੍ਹ ਗਈ, ਉਹਦੇ ਤੇ ਚੜਾਤੀ। ਉਹ ਇੰਜ ਹੋ ਗਈ ਯਾਰ, ਝਟਕਾ ਨਹੀਂ ਲੱਗਾ, ਉਲਟਣ ਤੋਂ ਮਸ ਨਹੀਂ ਬਚੀ ਤੇ ਇੰਜ ਥੱਲੇ ਵੱਜੀ ਆ। ਤੇ ਇਹ ਸਰ ਓਲਾ ਮੈਂ ਕਿਹਾ ਜਾਏ, ਮੈਂ ਡਰਾਈਵ ਕਰ ਰਿਹਾ, ਮੈਂ ਕਿਹਾ ਬਸ ਇੰਨੀ ਮੈਂ ਗੱਲ ਕਿਹਾ ਉਸਤਾਦ ਜੀ ਤੁਹਾਨੂੰ ਕੁਛ ਨਹੀਂ ਹੋਇਆ। ਮੇਰੇ ਕਹਿੰਦਾ ਸਾਹੀ ਤੁਹਾਨੂੰ ਕੁਝ ਨਹੀਂ ਹੋਇਆ। ਮੈਂ ਕਿਹਾ ਪਾਗਲਾ ਹੁੰਦਾ ਤੇ ਉਹਨੂੰ ਆ ਜਿਹਦੀਆਂ ਲੱਤਾਂ 'ਚ ਜਾਨ ਹੋਵੇ। ਮੇਰੀਆਂ ਤਾਂ ਨਿਕਲ ਗਈ। ਨਹੀਂ ਕਹਿੰਦਾ ਸਾਹੀ ਤੁਹਾਡੀਆਂ ਲੱਤਾਂ 'ਚ ਨਹੀਂ ਕੁਝ ਨਹੀਂ ਆਇਆ ਤੁਹਾਡੀਆਂ ਲੱਤਾਂ ਨੂੰ। ਮੈਂ ਕਿਹਾ ਉਹ ਤੇ ਉਹਨਾਂ ਨੂੰ ਤਾਂ ਜਿਹਨੇ ਦੀ ਲੱਤਾਂ 'ਚ ਜਾਨ ਹੋਵੇ। ਮੇਰੇ ਤੇ ਉਦੋਂ ਹੀ ਨਿਕਲ ਗਈ ਸੀ ਜਦੋਂ ਗੱਡੀ ਤਾਂ ਚੜੀ। ਐ ਤੁਸੀਂ ਆ ਭੁੜਕਣ ਕਹਿੰਦੇ ਮੈਂ ਤੇ ਈਜ਼ੀ ਆ, ਮਿੰਟਾਂ 'ਚ ਲੱਗਦੇ ਨਾਲ ਹੀ ਨਹੀਂ। ਉੱਥੇ ਕਹਿ ਦਿੰਦੇ ਮਾੜਾ ਜਿਹਾ ਕੈਸੀ ਆਈਟਮ ਕੀਤੀ ਮੈਂ। ਆਹੋ ਉਸਤਾਦ ਜੀ ਮੈਂ ਲਾਹੌਰੋਂ ਆਇਆ ਮੈਂ ਤੇ ਮੈਂ ਨਾ ਲਾਹੌਰੋਂ ਟੈਕਸੀ ਵੇਖੀ, ਮੈਂ ਕਿਹਾ ਚਲੋ ਟੈਕਸੀ ਕਰਾਣਾ। ਮੈਂ ਟੈਕਸੀ ਇੱਕ ਕਰਾਈ ਹੈ ਤੇ ਇੱਕ ਕਰੈਕਟਰ ਉਹਨੇ ਜਦੋਂ ਮੈਨੂੰ ਵੇਖਿਆ ਨਾ ਤੇ ਵੇਖਦਿਆਂ ਪਛਾਣ ਲਿਆ, ਉਹ ਫਰੀਦ ਭਾਈ ਯਾਰ। ਬੈਠੋ ਬਹਿ ਗਏ ਉਹਨੇ ਉਸਤਾਦ ਜੀ ਸਾਹਮਣੇ LCD ਲੱਗੀ, ਉਹਦੇ ਵਿੱਚ ਸਾਡੇ ਸ਼ੋਅ ਲਾ ਕੇ ਤੇ ਤਾਰੀਫਾਂ ਕਰਨ ਲੱਗ ਪਿਆ ਵੀ ਤੁਹਾਡਾ ਵੀ ਸ਼ੋਅ ਵੇਖਿਆ, ਮੈਂ ਆ ਵੀ ਸ਼ੋਅ ਵੇਖਿਆ। ਮੈਂ ਨਾ ਬੜਾ ਦਿਲੋਂ ਰਾਜ਼ੀ ਹੋਇਆ, ਮੈਂ ਕਿਹਾ ਯਾਰ ਚਲੋ ਸਾਡੇ ਨਾਲ ਥੋੜਾ ਮੇਰੇ ਨਾਲ ਪਿਆਰ ਕਰੇਗਾ ਤੇ ਮੇਰੀ ਜੇਬ 'ਚ ਪੈਸੇ ਵੀ ਥੋੜੇ। ਜਦੋਂ ਉਸਤਾਦ ਜੀ ਨੇ ਟੂਲ ਟੈਕਸ ਤੇ ਮੈਨੂੰ ਲਾਇਆ ਨਾ, ਕਹਿੰਦਾ ਜੀ 680 ਰੁਪਏ ਹੋ ਗਏ ਟੈਕਸੀ ਵਾਲਾ। ਆਹੋ ਮੈਂ ਕਹਿੰਦੇ ਜਿੰਨੇ ਤੂੰ ਸ਼ੋਅ ਵੇਖਿਆ ਤੈਨੂੰ ਚਾਹੀਦਾ ਕੋਈ ਛੱਡ ਦਵੇ। ਕਹਿੰਦਾ ਨਹੀਂ ਭਾਈ ਨੇ ਤੇ ਚ ਰਾਤ ਕੋਈ ਇਦਾਂ ਦੇ ਕਰੈਕਟਰ ਵੀ ਹੁੰਦੇ ਆ। ਯਾਰ ਮੈਂ ਨਵਲਟੀ ਪੁਲ ਤੇ ਜਾਣਾ ਹੋਵੇ ਫਰੀਦ, ਉਹ ਸ਼ਦਾਦ ਗੱਡੀ ਲੈ ਕੇ ਗਿਆ। ਉਹ ਜਿੱਦਣ ਹੈਲੀਕਾਪਟਰ ਨੇ ਕੁਲਚੇ ਵੰਡੇ ਉਦੋਂ ਹੈ ਨਾ। ਹਾਂ ਚੱਲ ਨਹੀਂ ਯਾਰ ਲੈ ਹੋਰ ਉਹ ਗੱਡੀ ਲੈ ਕੇ ਗਿਆ ਹੈ ਤੇ ਮੈਨੂੰ ਕਹਿੰਦਾ ਜੀ ਗੱਡੀ ਫੈਸਲ ਭਾਈ ਆ ਵਾਰਡਨ ਵਾਲਿਆਂ ਨੇ ਰੋਕ ਲਈ। ਉਹ ਕਹਿੰਦਾ ਜੀ ਕਿ ਉਹ ਆਉਣ ਜਾਂ ਜਾਨੀ ਸਾਹਿਬ ਨਾਲ ਗੱਲ ਕਰੋ ਜਾਂ ਫੈਸਲ ਭਾਈ ਨੂੰ ਬੁਲਾਓ ਫੇਰ ਗੱਡੀ ਛੱਡਣੀ। ਮੈਂ ਚਿੰਗ ਤੇ ਬੈਠਾ ਵਾਂ, ਚਿੰਗ ਆਹੋ ਚਾਲ ਤੋਂ। ਅੱਛਾ ਤੇ ਹੁਣ ਚਿੰਗ ਤੇ ਪਹਿਲੇ ਬੰਦੇ ਬੈਠੇ ਹੋਏ ਨੇ 2-3 ਜਣੇ, ਠੀਕ ਹੈ। ਉਹ ਸਾਰੇ ਇhtਜਾਜ ਤੇ ਉਹ ਮੈਨੂੰ ਹੁਣ ਕੀ ਕਹਿਣ ਡਿਆ, ਆਵੇ ਫੈਸਲ ਭਾਈ ਆਵੇ ਜਲਦੀ ਆਓ ਯਾਰ। ਰਕਸ਼ਾ ਨਾ? ਨਹੀਂ ਪਿੱਛੇ ਸਵਾਰੀ, ਅੱਛਾ ਨਹੀਂ ਪੁੱਛਣਾ ਚਾਹੀਦਾ। ਠੀਕ ਹੈ। ਮੈਂ ਬਹਿ ਗਿਆ ਭਾਈ, ਉਹ ਫੈਸਲ ਭਾਈ ਯਾਰ ਕਿੱਥੇ ਭਾਈ। ਮੈਂ ਹੁਣ ਵੇਖਾਂ ਕਿ ਯਾਰ ਮੇਰਾ ਵਾਕਫ ਵੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹੋਰ ਕਿੱਦਾਂ ਓਏ ਮੂੰਗਫਲੀ ਬਣਾ। ਉਹਨਾਂ ਕੋ ਖਾਣ ਡਿਆ ਸੀ ਮੂੰਗਫਲੀ ਸੀ ਕਿ ਪਤਾ ਨਹੀਂ ਰੇੜੀਆਂ ਟੈਪ ਹੀ ਇੰਜ ਕਰਕੇ ਉਹਨੇ ਬਣਾ ਆਲੋ ਖਾਵੇ। ਹੋਰ ਹੁਣ ਨਾ ਮੈਂ ਵੀ ਖਾਣ ਲੱਗ ਪਿਆ ਭਾਈ। ਤੇ ਹੁਣ ਅਸੀਂ ਨਵਲਟੀ ਪੁਲ ਤੋਂ ਅਗਲਾ D-Tap ਦਾ ਪੁੱਲ ਹੈ ਨਾ, ਮੈਂ ਉੱਧਰ ਜਾਣਾ, ਉਹਨਾਂ ਨੇ ਨਾ ਥੋੜ੍ਹੇ ਜਿਹੇ ਪਿੱਛੇ ਉਤਰਨਾ। ਉਹ ਉਤਰ ਗਏ ਪਿੱਛੇ 4 ਜਿਹੜੇ, ਹਾਂਜੀ ਮੈਂ ਅੱਗੇ ਉਤਰ ਜਾਣਾ। ਕਹਿੰਦਾ ਜੀ ਲਿਆਓ ਹੀ ਕਰਾਇਆ 30 ਰੁਪਏ ਦੇ ਹਿਸਾਬ ਨਾਲ 4 ਉਹਦੇ 5 ਇਹਨਾਂ 150 ਪੈ ਗਿਆ। ਕਾਹਦਾ? ਮੈਂ ਕਿਹਾ 150 ਰੁਪਏ। ਉਹ ਨਾਲ ਸੀ ਤੁਹਾਡੇ ਜਿਹੜੇ? ਮੈਂ ਕਿਹਾ ਮੇਰੇ ਨਾਲ ਤੇ ਕੋਈ ਵੀ ਨਹੀਂ ਸੀ ਯਾਰ, ਤੇਰੇ ਨਾਲ ਸੀ ਕਿ? ਕਹਿੰਦਾ ਮੈਂ ਮੂੰਗਫਲੀ ਨਹੀਂ ਖਾਂਦਾ ਰਿਹਾ ਤੂੰ? ਕਹਿੰਦਾ ਯਾਰ ਜਾਣ ਦੇ ਗੁੱਸੇ ਨੂੰ ਯਾਰ। ਤੇ ਇੱਕ ਕਰੈਕਟਰ ਹੋਰ ਬੈਠਾ, ਉਹ ਕਹਿੰਦਾ ਯਾਰ ਅੰਨਿਆਂ ਨੂੰ ਹੀ ਨਜ਼ਰ ਆਣ ਡਿਆ ਕਿ ਤੁਸੀਂ ਯਾਰ ਸੀ। ਇਹ ਗੈਂਗ ਕਹਿੰਦਾ ਚੱਲਿਆ ਹੋਇਆ ਵਾ, ਇਹ ਇੰਝ ਹੀ ਕਰਦੇ ਆ ਕਹਿੰਦਾ। ਅੱਛਾ ਮੈਨੂੰ ਨਾ ਕੁਝ ਨਾਲ ਫੋਨ ਆਉਣਾ ਸ਼ੁਰੂ ਹੋ ਗਿਆ, ਭਾਜੀ ਤੁਹਾਡੀ ਸੋਚ ਆ, ਤੁਹਾਡੇ ਕਿੱਡੇ ਵੱਡੇ ਫੈਨ। ਓਏ ਹੋਏ ਇੱਕ ਵਾਰੀ ਜ਼ਿੰਦਗੀ 'ਚ ਬਸ ਕੁਝ ਨਾਲ ਤੁਸੀਂ ਆਉਣਾ, ਤੁਹਾਡੀ ਖਿਦਮਤ ਕਰਨੀ। ਫਿਰ 2 ਮਹੀਨੇ ਬਾਅਦ ਕਾਲ ਆ ਗਈ। ਫਿਰ ਇੱਕ ਮਿੰਟ ਉਸਤਾਦ ਜੀ, ਇਹ ਤਰੀਕਾ ਵਾਲਾ ਸ਼ੋਅ ਕਰਨ ਦਾ ਵਾ ਅੱਜ ਜਿੱਦਾਂ ਤੁਸੀਂ ਬੈਠੇ, ਇਹ ਸਾਰੀ ਆਵਾਮ ਵੇਖਣ ਦੀ, ਤੁਸੀਂ ਲੈਦਾ ਹੀ ਇੱਥੇ ਗੁੱਡੋ ਜੀ ਬਣ ਕੇ ਬਹਿ ਕੇ ਸ਼ੋਅ ਕਰਨ ਦੇ। ਸਿੱਧੇ ਹੋ ਕੇ ਬਹਿ ਕੇ ਸ਼ੋਅ ਕਰੋ, ਇੰਜ ਬਵੋ। ਹਾਂ ਸਿੱਧੇ ਹੋਵੋ ਉਸਤਾਦ ਜੀ। ਉਸਤਾਦ ਜੀ ਕੱਲ 2-3 ਮਹੀਨੇ ਬਾਅਦ ਫਿਰ ਉਹਦਾ ਭਾਜੀ ਫੋਨ ਆ ਗਿਆ। ਗੱਲ ਦਾ ਕੋਈ ਕਿੰਨਾ 2 ਮਹੀਨੇ ਬਾਅਦ ਫਿਰ ਆ ਗਿਆ। ਕੁਝ ਸਾਲ ਕ ਮੈਨੂੰ ਇੰਝ ਲੱਗੇ ਯਾਰ ਬਹੁਤ ਹੀ ਵਿਚਾਰਾ ਨਾ ਕੋਈ ਵੱਡਾ ਹੀ ਪਿਆਰ ਮੁਹੱਬਤ ਵਾਲਾ ਕਰਨ ਵਾਲਾ ਵਾ। ਤੇ ਇੱਕ ਦਿਨ ਅਸੀਂ ਕੁਝ ਨਾਲੇ ਚਲੇ ਗਏ, ਮੈਂ ਤੇ ਪਤਾ ਨਹੀਂ ਨਾਲ ਕੌਣ ਸੀ। ਮੈਂ ਸੀ, ਤੂੰ ਸੀ ਲੰਗਰ ਵਾਲੀ। ਅਸੀਂ ਚਲੇ ਗਏ, ਓਏ ਚਾਨੀ ਭਾਜੀ ਆ ਰਿਹਾ ਇੱਥੇ ਫਲਾਂ ਟਿੱਕਾ ਸ਼ਾਪ ਤੇ ਆ ਜਾਓ, ਵੱਡਾ ਹੀ ਲੈਵਲ ਕੋਈ। ਬਾਸ ਤੇ ਚਿੜੇ ਉੱਥੇ ਚਿੜੇ ਤੇ ਉੱਥੇ ਚਿੜਚਿੜੇ। ਲਓ ਜੀ ਉੱਥੇ ਚਲੇ ਗਏ ਅਸੀਂ। ਹੁਣ ਕੋਈ 13 ਕੁ ਜਾਣੇ ਉਹਦੇ ਨਾਲ ਸਾਰੇ ਹੀ, ਤੇ 3 ਕੁ ਬਾਅਦ ਚ ਵੀ ਆ ਗਏ। ਆਹੋ ਤੇ 2 ਅਸੀਂ ਤੇ ਲੰਗਰ ਸੁਭਾਨ ਅੱਲਾ।
ਤੇ ਪੁੱਛ ਰਿਹਾ ਜਾਨੀ ਭਾਈ ਕੀ ਇਹ ਦੱਸੋ ਕੀ ਹੁੰਦਾ? ਉਹਨੇ ਕਿਹਾ ਜੀ ਬਟੇਰੇ, ਮਟਨ, ਚਿਕਨ, ਲੈ ਵੀ ਲੈ ਆ ਵੀ ਲੈ ਆ ਵੀ ਲੈ। ਯਾਰ ਕੀ ਬਾਤ ਹੈ, ਮੁਹੱਬਤ ਹੋਵੇ ਦੇ ਤਾਂ 3 ਟੇਬਲ ਸਜੇ ਨੇ। 3 ਟੇਬਲ ਸਜੇ ਨੇ, ਅਸੀਂ 2 ਜਣੇ, ਬਾਕੀ ਸਾਰੇ ਉਹਨਾਂ ਦੇ ਨੇ। ਤੇ ਇੰਜ ਕਰਕੇ ਰੋਟੀ ਮੁੱਕੀ ਆ ਤੇ ਬਾਹਰ ਆਏ ਆ ਤੇ ਕੋਈ ਐ ਨੂੰ ਕੋਈ ਉਹ ਨੂੰ, ਕੋਈ 3 ਉੱਥੇ ਖਲੋਤੇ, 2 ਉੱਥੇ ਖਲੋਤੇ। ਤੇ ਮੈਂ ਹੁਣ ਹਿਸਾਬ ਲਾ ਰਿਹਾ ਕਿ ਜ਼ਾਹਰੀ ਬਾਤ ਆ ਵੀ ਉਹਨੇ ਸੋਹਣਾ 14,500 15,000 ਮੈਨੂੰ ਕਹਿੰਦਾ ਜੀ ਨਹੀਂ। ਮੈਂ ਗੱਡੀ 'ਚ ਬਹਿਣ ਲੱਗਾ ਕਹਿੰਦਾ ਭਾਏ ਨਾ ਬਿੱਲ। ਤੇ ਮੈਂ ਦੇਖਿਆ ਤੇ ਉਹ ਜਿੰਨੇ ਫੈਨ ਸੀ ਨਾ ਥੋੜਾ ਦੂਰ ਗੱਲਾਂ ਕਰ ਰਹੇ ਆਪਸ 'ਚ, ਦੂਰ ਜਾਈਏ। ਅੱਛਾ ਹੁਣ ਮੈਂ ਕਿਉਂਕਿ ਇੰਨਾ ਪਿਆਰ ਮੁਹੱਬਤ ਇਹ ਉਹ ਤਾਂ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਮੈਂ ਦਿੰਦਾ। ਮੈਂ ਇੰਜ ਕਰਕੇ ਤੇ ਇੱਕ ਆਇਆ, ਕੀ ਗੱਲ ਆ? ਉਹਨੂੰ ਕਹਿੰਦਾ ਬਿੱਲ। ਤੇ ਮੈਂ ਕਿਹਾ ਯਾਰ ਮੈਂ ਦੇ ਦੇਣਾ। ਓਏ ਹੋਏ, ਹਾਲੇ ਮੈਂ ਪਹਿਲੀ ਵਾਰੀ ਕਿਹਾ ਮੈਂ ਦੇ ਦੇਣਾ। ਉਹ ਜਾਨੀ ਭਾਈ ਇਹ ਤੁਸੀਂ ਕੀ ਕੀਤਾ ਯਾਰ? ਹਲੇ ਦਿੱਤਾ ਵੀ ਨਹੀਂ ਹਾਲੇ ਮੈਂ ਇਹੀ ਕਿਹਾ ਮੈਂ ਦੇ ਦੇਣਾ। ਤੇ ਉਹਨੂੰ ਕਹਿ ਰਿਹਾ ਯਾਰ ਕੁਛ ਤੇ ਦੇਖ ਲਿਆ ਕਰੋ ਯਾਰ। ਤੇ ਮੈਂ ਦਿਲ ਕਰੇ ਕਿ ਮੈਂ ਕਹਾਂ ਭਾਈ ਮੈਂ ਦਿੱਤੇ ਤੇ ਨਹੀਂ। ਉਹ ਭਾਈ 14-15,000 ਰੁਪਏ ਬਿੱਲ ਦਿੱਤਾ। ਲੇਕਿਨ ਬਿੱਲ ਦੇ ਕੇ ਨਾ ਜਦੋਂ ਮੈਂ ਉਹਨਾਂ ਨੂੰ ਸਲਾਮ ਲਈ ਸਾਰਿਆਂ ਨਾਲ, ਮੈਂ ਕਿਹਾ ਜੀ ਦੱਸੋ ਰੋਟੀ ਦਾ ਮਜ਼ਾ ਆਇਆ ਕਿ ਨਹੀਂ? ਜੇ ਉਹ ਸਮਝਣ ਵਾਲੇ ਹੋਏ ਸਮਝ। ਰੋਟੀ ਕੈਸੀ ਸੀ? ਮਜ਼ਾ ਆਇਆ? ਬਹੁਤ ਸ਼ੁਕਰੀਆ। ਇੰਜ ਦੇ ਵੀ ਫੈਨ ਟੱਕਰ ਗਏ ਨੇ ਭਾਈ ਨਾ। ਐਸੇ ਫੈਨ ਨਹੀਂ। ਇੱਕ ਤੂੰ ਮੈਨੂੰ ਵੈਸੇ ਹੀ ਕਹਦੇ ਮੈਂ ਤੈਨੂੰ ਇੱਥੋਂ 1000-2000 ਦਾ ਲੰਗਰ ਭੇਜ ਦਿਆਂ ਇਕੱਲੇ ਨੂੰ। ਇੱਕ ਬੜੀ ਵੱਡੀ ਪਾਕਿਸਤਾਨ ਦੀ ਸੈਲੇਬ੍ਰਿਟੀ, ਉਹਨਾਂ ਦੇ ਬੇਟੇ ਦੇ ਘਰ ਵੀ ਅਸੀਂ ਗਏ ਹਾਂ। ਉਹਨਾਂ ਨੇ ਸਾਨੂੰ ਕਿਹਾ ਕਿ ਆਉਂਦੇ ਆ ਭਾਈ ਨਾ ਤੁਸੀਂ ਬਰੋਸਟ ਵਗੈਰਾ ਸਾਡੇ ਲਈ ਫੜੀ ਲਿਆਓ। ਅਸੀਂ ਕੋਈ 18,000 ਦਾ ਬਿੱਲ ਫੜ ਗਿਆ। ਉਹਨਾਂ ਨੇ ਆਪਣੇ ਮਾਲੀ ਦਾ ਵੀ ਬਰੋਸਟ ਮੰਗਾਇਆ, ਬਾਹਰ ਗਾਰਡ ਦਾ ਵੀ। ਆਹੋ ਸਾਨੂੰ 18,000 ਰੁਪਏ ਉਹਨਾਂ ਨੇ ਪਾਇਆ। ਉਹ ਵੀ ਨਹੀਂ ਭੁੱਲਦਾ। ਕੋਈ 14 ਗੋਲਡੀ ਦੀਆਂ ਡੱਬੀਆਂ ਵੀ 14 ਗੋਲਡੀ। ਅਸੀਂ ਉਹਨਾਂ ਨੂੰ ਮਿਲਣ ਗਏ ਆ। ਅਸੀਂ ਉਹਨਾਂ ਨੂੰ ਮਿਲਣ ਗਏ ਆ ਤੇ ਉਹ 3 ਪੋਰਸ਼ਨਾਂ ਤੇ ਬੈਠੇ ਨੇ 8-9 ਜਾਣੇ। ਤੇ ਰੋਟੀ ਅਸੀਂ ਲੈ ਕੇ ਗਏ ਆ ਤੇ ਅਸੀਂ ਹੁਣ ਉਹ ਜਿਸੇ ਅਸੀਂ ਬੈਠੇ ਉਹਦੀ ਤੇ ਅਸੀਂ ਲੈ ਗਏ ਨਹੀਂ। ਇਹ ਇੱਕ ਛਾਪਰ ਫਾੜਾ ਉੱਪਰ ਦੇ ਆ, ਇਹ ਇੱਕ ਫੜ ਥੱਲੇ ਦੇ ਆ, 4 ਡੱਬੀਆਂ ਉੱਤੇ ਦੇ ਆ, 3 ਡੱਬੀਆਂ ਥੱਲੇ ਦੇ ਆ, ਬਾਕੀ ਅਸੀਂ ਮਿਲਣ ਗਏ ਆ। 18,000 ਰੁਪਏ ਕੋਲੋਂ ਲਾ ਕੇ ਅਸੀਂ ਮਿਲਣਗੇ। ਐਸੀਆਂ ਵੀ ਮਾਸ਼ਾਅੱਲਾ ਹਸਤੀਆਂ। ਚਲੋ ਯਾਰ ਅੱਲਾ ਸਹੀ ਇੱਕ ਕਰੈਕਟਰ ਸ਼ੁਕਰ ਅਲਹਮਦੁਲਿਲਾ। ਅੱਲਾ ਤੁਹਾਨੂੰ ਦੇਈ ਜਾਂਦਾ। ਇਹ ਦੇਖ ਉਸਤਾਦ ਜੀ ਮੇਰਾ ਇੱਕ ਯਾਰ, ਓਏ ਆ ਮੈਂ ਸੁਣਾਉਣਾ ਗੱਲ ਹੈ। ਓਏ ਹੋਏ 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 ਫੈਸਲ ਦਾ ਕਿ ਯਾਰ ਇਦਾਂ ਹੀ ਪ੍ਰੋਗਰਾਮ ਹੋ ਰਿਹਾ, ਉਹਦਾ ਟਾਈਮ ਹੋ ਗਿਆ ਪ੍ਰੋਗਰਾਮ ਦਾ। ਉਹਨੇ ਕਿਹਾ ਲਓ ਜੀ ਨਾਜ਼ਰੀਨ ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਅੱਲਾ ਹਾਫਿਜ਼। ਓਏ ਹੋਏ ਹੋਏ ਇੰਜ ਦੇ ਵਾਕਿਆਤ ਸੁਣਾਵੇ ਨਾ ਤੇ ਫੇਰ ਉਸਤਾਦ ਜੀ ਵਾਹ ਵਾਹ। ਵਾਕਿਆ ਫੋਸ ਹੋ ਗਿਆ।